ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਖਬਰ ਤੇ ਨਜ਼ਰ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਅੱਜ 14 ਅਪ੍ਰੈਲ ਦਿਨ ਹੈਗਾ ਹੈ ਜੀ ਸ਼ੁੱਕਰਵਾਰ, ਸ਼ਾਮ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਨਿਊਜ਼ ਐਨਾਲਿਸਟ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਆਪਣੇ ਨਾਲ ਜੁੜ ਚੁੱਕੇ ਨੇ। ਦੀਪਕ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤਬਦੀਲੀਆਂ ਕਰਵਾਉਣੀਆਂ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੀ ਇੰਸ਼ੋਰੈਂਸ ਦੀ ਮਦਦ ਕਰਦੇ ਹਨ। ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ ਸੈਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਦੀਪ ਸਿੰਘ, ਮਨਜੀਤ ਸਿੰਘ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵੱਖ-ਵੱਖ ਮਸਲਿਆਂ ਦੇ ਉੱਤੇ ਝਾਤਖੋਰੀ ਕਰਾਂਗੇ, ਚੰਨੀ ਹੁਣਾਂ ਤੋਂ ਲੈ ਕੇ ਕੇਜਰੀਵਾਲ ਤੇ ਹਾਰਡ ਜੇਲ੍ਹ, ਕਈ ਕੁਝ ਘੁੰਮ ਫਿਰ ਕੇ ਤੁਹਾਨੂੰ ਜਿਹੜਾ ਉਹ ਦੱਸਣਾ ਹੈ। ਸ਼ੁਰੂਆਤ ਕਰਦੇ ਜਾਈਏ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੁਣਾਂ ਤੋਂ। ਕੱਲ ਵੀ ਆਪਾਂ ਉਹਨਾਂ ਦੀ ਗੱਲ ਕਰ ਰਹੇ ਸੀਗੇ ਵੀ ਅੱਜ ਕਹਿੰਦੇ ਵੀ ਉਹਨਾਂ ਨੂੰ ਸਵਾਲ ਪੁੱਛਿਆ ਜਾ ਰਿਹਾ ਆ ਵੀ ਕਿੰਨੀਆਂ ਗੈਰ ਕਾਨੂੰਨੀ ਕਲੋਨੀਆਂ ਆ। ਜਵਾਬ ਦੇ ਵਿੱਚ ਜਦੋਂ ਅੱਜ ਪ੍ਰੈਸ ਕਾਨਫਰੰਸ ਕਰਦੇ ਸੀਗੇ, ਥੋੜੇ ਅੱਖਾਂ ਵੀ ਨਮ ਹੋ ਗਈਆਂ। ਕਹਿੰਦੇ ਮੇਰੇ ਤਾਂ ਘਰ ਦੀ ਵੀ ਕੁਰਕੀ ਹੋਈ। ਬਿਲਕੁਲ, ਇਸ ਮੌਕੇ ਚਰਨਜੀਤ ਚੰਨੀ ਪੂਰੀ ਤਰ੍ਹਾਂ ਘਿਰੇ ਹੋਏ ਨੇ। ਵੈਸੇ ਤਾਂ ਉਹ ਜਿੱਦਾਂ ਦੇ ਮੁੱਖ ਮੰਤਰੀ ਉਹਦੇ ਤੋਂ ਲਾਂਭੇ ਹੋਏ, ਪੰਜਾਬ 'ਚ ਸਰਕਾਰ ਬਦਲੀ, ਉਦੋਂ ਤੋਂ ਹੀ ਈਡੀ ਦੇ ਨਿਸ਼ਾਨੇ ਤੇ ਸੀ ਖਾਸ ਕਰਕੇ। ਤੇ ਈਡੀ ਦੇ ਨਿਸ਼ਾਨੇ ਤੇ ਜਦੋਂ ਆਏ ਤਾਂ ਉਹ ਭਾਣਜੇ ਕੋਲੋਂ ਪੁੱਛਗਿੱਛ ਦਾ ਮਾਮਲਾ ਆਇਆ, ਪੈਸੇ ਬਰਾਮਦਗੀ ਦਾ ਮਾਮਲਾ ਆਇਆ, ਚੀਜ਼ਾਂ ਮਿਲਣ ਦਾ ਮਾਮਲਾ ਆਇਆ, ਤੇ ਅਚਾਨਕ ਚਰਨਜੀਤ ਚੰਨੀ ਨੇ ਵਿਦੇਸ਼ ਦਾ ਰੁਖ ਕਰ ਲਿਆ। ਤੇ ਜਦੋਂ ਵਿਦੇਸ਼ ਤੋਂ ਪਰਤੇ ਤੇ ਪਰਤਣ ਤੋਂ ਬਾਅਦ ਉਹ ਸਰਗਰਮ ਸਿਆਸਤ ਵਿੱਚ ਨਹੀਂ ਵਿਚਰੇ ਤੇ ਰੌਲਾ ਪੈਣ ਲੱਗਿਆ ਬੀਜੇਪੀ ਜਾ ਰਹੇ ਨੇ ਜੀ, ਪਰ ਉਹ ਗੱਲ ਹਵਾ 'ਚ ਸੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀ। ਤੇ ਉਸ ਤੋਂ ਬਾਅਦ ਹੁਣ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਜਦੋਂ ਕਾਂਗਰਸੀਆਂ ਨੇ ਉਹਨਾਂ ਨੂੰ ਨਾਲ ਤੋਰਿਆ, ਕਿਉਂਕਿ ਫਿਰ ਆਖਰ ਸਾਬਕਾ ਮੁੱਖ ਮੰਤਰੀ ਰਹੇ ਨੇ ਅਗਲੇ, ਸੋ ਇਸ ਲਈ ਉਹਨਾਂ ਨੂੰ ਉਵੇਂ ਫਰੇਮ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਸੀ ਉਹਨਾਂ ਲਈ। ਔਰ ਖਾਸ ਕਰਕੇ ਜਲੰਧਰ ਜਿਮਨੀ ਚੋਣ ਦੇ ਹਵਾਲੇ ਨਾਲ ਤਾਂ ਵੈਸੇ ਹੀ, ਕਿਉਂਕਿ ਰਿਜ਼ਰਵ ਸੀਟ ਹੈ ਤੇ ਉਸ ਭਾਈਚਾਰੇ ਚੋਂ ਨੁਮਾਇੰਦਗੀ ਕਰਦੇ ਨੇ ਚਰਨਜੀਤ ਚੰਨੀ, ਸੋ ਇਸ ਲਈ ਵੀ। ਤੇ ਜਦੋਂ ਉੱਥੇ ਲੈ ਕੇ ਗਏ ਤੇ ਉੱਥੇ ਫਿਰ ਪ੍ਰੈਸ ਕਾਨਫਰੰਸ ਦੇਖ ਕੇ ਫਿਰ ਆਪਣੇ ਰੰਗ 'ਚ ਆ ਗਏ ਚਰਨਜੀਤ ਚੰਨੀ, ਤੇ ਉਹਨਾਂ ਨੇ ਸਿੱਧਾ ਸਰਕਾਰ ਨੂੰ, ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ ਸਵਾਲ ਕੀਤੇ। ਤੇ ਆਪਾਂ ਇਕੱਲੇ ਗੱਲ ਕਰੀ ਸੀ ਕਿ ਸਵਾਲ ਕਰਨ ਤੋਂ ਬਾਅਦ ਅਜੇ ਤਾਂ ਮੈਨੂੰ ਲੱਗਦਾ ਰੂਹ ਅਫਜਾ ਵੀ ਨਹੀਂ ਪੀਤਾ ਹੋਣਾ ਕਿ ਜਾਨੂੰ WhatsApp ਤੇ ਸੁਨੇਹਾ ਆ ਗਿਆ ਕਿ ਆਹ ਚੱਕੋ ਜੀ ਤੁਹਾਨੂੰ ਮਤਲਬ ਕਿ ਸੰਮਣ ਭੇਜ। ਸੋ ਇਸ ਲਈ ਅਗਲੇ ਦਿਨ ਤਲਬ ਕਰ ਲਿਆ। ਤੇ ਚੰਨੀ ਹੋਰੀ ਕਹਿੰਦੇ ਮੈਂ 20 ਤਰੀਕ ਦਾ ਸਮਾਂ ਮੰਗਿਆ ਸੀ ਤੇ 20 ਤਰੀਕ ਮੈਨੂੰ ਦੇ ਦਿੱਤੀ ਗਈ, ਫਿਰ ਅਚਾਨਕ ਇੰਨੀ ਕਾਹਲ ਕਿਉਂ? ਤੇ ਚਲੋ ਉਹਨਾਂ ਨੇ ਸਵੀਕਾਰ ਕੀਤਾ ਤੇ ਕਹਿੰਦੇ ਜੀ ਵਿਸਾਖੀ ਵਾਲੇ ਦਿਨ ਮੈਨੂੰ ਸੱਦਿਆ ਤੇ ਛੁੱਟੀ ਵਾਲਾ ਦਿਨ, ਮਤਲਬ ਜਿਹੜੀ ਵਿਸਾਖੀ ਦਾ ਦਿਨ ਕਹਿੰਦੇ ਛੁੱਟੀ, ਉਸ ਦਿਨ ਮੇਰੇ ਕਰਕੇ ਦਫ਼ਤਰ ਖੋਲਿਆ। ਤੇ ਪਰ ਉਧਰ ਜਿਹੜੀ ਪੰਜਾਬ ਦੀ ਵਿਜੀਲੈਂਸ ਹੈ ਉਹ ਕਹਿੰਦੀ ਕਿ ਨਹੀਂ, ਸਾਡੇ ਕੋਲ ਤਾਂ ਸਬੂਤ ਨੇ ਜੀ, ਤੱਥ ਨੇ ਜੀ, ਅਸੀਂ ਤਾਂ ਉਹ ਸਵਾਲ ਪੁੱਛਣੇ ਆ। ਤੇ ਉਹਨਾਂ ਨੇ 50 ਦੇ ਕਰੀਬ ਸਵਾਲਾਂ ਦੀ ਲਿਸਟ ਬਣਾਈ ਸੀ ਜੀ ਰਾਜਕਰਨ ਜੀ। ਤੇ 50-51 ਸਵਾਲਾਂ ਦੇ ਜਵਾਬ ਲੈਣ ਦੇ ਲਈ ਕਰੀਬ 7.25 ਘੰਟੇ ਲੱਗੇ। 7 ਘੰਟੇ ਤੋਂ ਉੱਪਰ ਦਾ ਵਕਫਾ ਲੱਗਿਆ। ਤੇ ਉਹ ਜੋ ਸਵਾਲ ਬੜੇ ਸਿੱਧੇ ਸਪਸ਼ਟ, ਜਿਵੇਂ ਤੁਸੀਂ ਜਦੋਂ ਕਾਉਂਸਲਰ ਸੀ ਤਾਂ ਤੁਹਾਡੇ ਕੋਲ ਕਿੰਨੀ ਜਾਇਦਾਦ ਸੀ, ਜਦੋਂ ਤੁਸੀਂ MC ਸੀਗੇ ਉਸ ਸਮੇਂ ਤੁਹਾਡੇ ਕੋਲ ਕਿੰਨੀ ਜਾਇਦਾਦ ਸੀ, ਵਿਧਾਇਕ ਬਣੇ, ਫਿਰ ਮੰਤਰੀ ਬਣੇ, ਫਿਰ ਮੁੱਖ ਮੰਤਰੀ ਬਣੇ, ਉਸ ਦੌਰ 'ਚ ਕਿੰਨੀ ਜਾਇਦਾਦ ਜੁੜਦੀ ਗਈ, ਇਹੋ ਜਿਹਾ ਸਵਾਲ। ਫਿਰ ਕਹਿੰਦੇ 9 ਮਹੀਨੇ ਅਮਰੀਕਾ 'ਚ ਰਹਿ ਕੇ ਆਏ, ਹੈ ਨਾ, ਇਸ ਯਾਤਰਾ ਤੇ ਕਿੰਨਾ ਖਰਚਾ ਆਇਆ, ਜਿਹਨੇ ਸਪਾਂਸਰ ਕੀਤਾ, ਉੱਥੇ ਤੁਸੀਂ ਕੀ ਇਨਵੈਸਟ ਕਰਕੇ ਆਏ ਹੋ ਅਮਰੀਕਾ 'ਚ, ਇਹ ਸਵਾਲ। ਇੱਥੋਂ ਤੱਕ ਕਿ ਵਿਦੇਸ਼ ਦੇ ਵਿੱਚ ਕਿੱਥੇ ਰਹੇ, ਕਿਹਨੂੰ ਮਿਲੇ, ਕੋਈ ਇਨਵੈਸਟਮੈਂਟ ਹੈ ਤਾਂ ਉਹ ਦੱਸੋ। ਫਿਰ ਇਸੇ ਤਰ੍ਹਾਂ ਕਿੰਨੀਆਂ ਕਲੋਨੀਆਂ ਕੱਟੀਆਂ ਤੁਸੀਂ, ਕਿੰਨੀਆਂ ਤੁਹਾਡੇ ਕੋਲ ਗੈਰ ਕਾਨੂੰਨੀ ਕਲੋਨੀਆਂ ਨੇ, ਕਿਹੜੇ ਬਿਲਡਰਾਂ ਨਾਲ ਤੁਹਾਡੇ ਸੰਬੰਧ ਨੇ, ਠੀਕ ਹੈ ਨਾ, ਭਾਣਜੇ ਕੋਲੋਂ ਜਿਹੜਾ ਪੈਸਾ ਬਰਾਮਦ ਹੋਇਆ ਉਹ ਕਿੱਥੋਂ ਆਇਆ। ਸੋ ਇਹੋ ਜਿਹੇ ਕਿੰਨੇ ਹੀ ਸਵਾਲ ਨੇ। ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀਗਾ, ਉਹਨੂੰ ਪੁੱਛਿਆ ਗਿਆ ਕਿ ਪ੍ਰਵੀਨ ਬਿਲਡਰ ਦੇ ਨਾਲ ਪਾਰਟਨਰਸ਼ਿਪ ਹੈਗੀ ਤੁਹਾਡੀ, ਹੁਣ ਇਹ ਸਪੈਸ਼ਲ ਪੁੱਛਿਆ। ਰੋਪੜ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਹੈ ਨਾ, ਇਹ ਨੰਗਲ, ਇਹ ਸਾਰੀ ਬੈਲਟ, ਖਰੜ, ਇੱਥੇ ਕਿਹੜੇ ਤੁਹਾਡੇ ਬਿਲਡਰਾਂ ਨਾਲ ਰਿਸ਼ਤੇ ਨੇ, ਇਹੋ ਜਿਹਾ ਸਵਾਲ ਆਇਆ ਫਿਰ ਉਹਨਾਂ ਨੂੰ।
ਫਿਰ ਉਹਨਾਂ ਨੂੰ ਆਇਆ ਕਿ 8-9 ਮਹੀਨੇ ਜਿਹੜੇ ਵਿਦੇਸ਼ 'ਚ ਰਹੇ ਨੇ ਉਸ ਦੌਰਾਨ ਕਿਹੜੀ ਇਨਵੈਸਟਮੈਂਟ ਕੀਤੀ ਆ, ਹੈ ਨਾ। ਫਿਰ ਆਇਆ ਕਿ ਇਹਨਾਂ ਯਾਤਰਾਵਾਂ ਨੂੰ ਸਪਾਂਸਰ ਕਿਹਨੇ ਕੀਤਾ ਸੀ ਜਿਹੜੀਆਂ ਤੁਸੀਂ ਵਿਦੇਸ਼ ਤੇ ਦੌਰਾ ਕਰਕੇ ਆਏ ਹੈ। ਤੇ ਫਿਰ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਜਿਹੜਾ ਤੁਸੀਂ ਇਲਾਜ ਦੀ ਗੱਲ ਕਰਦੇ ਹੋ ਤਾਂ ਕਿਹੜੀ ਬਿਮਾਰੀ ਸੀ, ਤੁਹਾਨੂੰ ਕਿਹੜੀ ਬਿਮਾਰੀ ਦਾ ਇਲਾਜ ਕਰਾਇਆ ਜੀ, ਉਹ ਵੀ ਸਾਨੂੰ ਦੱਸੋ, ਹੈ ਨਾ। ਫਿਰ ਇਹੀ ਨੀਗਾ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਇਕਬਾਲ ਸਰਪੰਚ ਨਾਲ ਕੀ ਕਨੈਕਸ਼ਨ ਆ ਤੁਹਾਡਾ, ਹੈ ਜੀ। ਫਿਰ ਇਹ ਵੀ ਪੁੱਛਿਆ ਕਿ ਜਿਹੜੇ ਇਹ ਖੇਤਰ ਹੈ ਜਿਵੇਂ ਜਿੰਦਪੁਰ ਖੇਤਰ ਹੈ ਉੱਥੇ ਮਤਲਬ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਆ ਉਹਦੇ ਨਾਲ ਤੁਹਾਡਾ ਕੀ ਰੋਲ ਆ, ਉਹਦੇ ਵਿੱਚ ਤੁਹਾਡੀ ਕੀ ਭੂਮਿਕਾ। ਫਿਰ ਭਾਣਜੇ ਹਨੀ ਕੋਲੋਂ ਜਿਹੜੇ ਪੈਸੇ ਮਿਲੇ ਜਾਂ ਉਹਦੇ ਉੱਤੇ ਦੋਸ਼ ਲੱਗੇ ਕਿ ਉਹਨੇ ਬਦਲੀਆਂ ਦੇ ਨਾਂ ਤੇ, ਉਹ ਫਿਰ ਤੁਹਾਨੂੰ ਕਿੰਨਾ ਹਿੱਸਾ ਦਿੰਦਾ ਸੀ ਜਾਂ ਤੁਸੀਂ ਉਹਨੂੰ ਕਿੰਨਾ ਹਿੱਸਾ ਦਿੰਦੇ ਸੀ, ਹੈ ਨਾ, ਕੀ ਕ੍ਰਾਈਟੇਰੀਆ ਤੈਅ ਸੀ, ਉਹ ਪੁੱਛਿਆ। ਪਰ ਇਹੋ ਜਿਹੇ ਕਿੰਨੇ ਸਵਾਲ ਸੀ ਜਿਨ੍ਹਾਂ ਦੀ 7.25 ਘੰਟੇ ਪੁੱਛਗਿੱਛ ਹੋਈ ਤੇ ਜਦੋਂ ਵਿਜੀਲੈਂਸ ਦੀ ਤਸੱਲੀ ਨਹੀਂ ਹੋਈ ਤਦ ਇੱਕ ਫਾਰਮ ਦੇਤਾ ਹੁਣ ਚੰਨੀ ਹੋਰਾਂ ਨੂੰ, ਠੀਕ ਹੈ। ਤੇ ਉਹ ਫਾਰਮ ਭਰ ਕੇ ਲਿਆਉਣ ਦੀ ਹਦਾਇਤ ਕੀਤੀ ਹੈ ਕਿ ਫਾਰਮ ਭਰ ਕੇ ਲਿਆਇਓ, ਅਗਲੀ ਪੁੱਛਗਿੱਛ ਜਿੱਦਣ ਹੋਣੀ ਹੈ ਤੁਹਾਨੂੰ ਜਦੋਂ ਦੁਬਾਰਾ ਸੱਦਣਾ, ਸ਼ਾਇਦ ਉਹ 20 ਤਰੀਕੇ ਹੋ ਸਕਦੀ ਹੈ, ਉਸ ਦਿਨ ਬਾਕੀ ਗੱਲਾਂ ਕਰਾਂਗੇ। ਸੋ ਇਸ ਲਈ ਇਹ ਸਾਰੇ ਸਵਾਲਾਂ ਦੇ ਵਿੱਚੋਂ ਸਭ ਤੋਂ ਬੜਾ ਸਵਾਲ ਚੰਨੀ ਮੂਹਰੇ ਇਹੀ ਸੀ ਕਿ ਤੁਸੀਂ ਕਿੰਨਾ ਭ੍ਰਸ਼ਟਾਚਾਰੀ ਕੀਤੀ ਆ। ਸਿੱਧਾ ਅਰਥ ਇਹ ਸੀਗਾ ਕਿ ਤੁਹਾਡੇ ਤੇ ਭ੍ਰਸ਼ਟਾਚਾਰ, ਕਿਉਂਕਿ ਕਹਿੰਦੇ ਨੇ ਕਿ 3 ਮਹੀਨਿਆਂ ਦੇ ਵਿੱਚ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ 3 ਮਹੀਨਿਆਂ 'ਚ ਪੰਜਾਬ ਲੁੱਟ ਲਿਆ। ਮਤਲਬ ਪੰਜਾਬ ਲੁੱਟਣਾ ਇੰਨਾ ਆਸਾਨ ਹੈ ਕਿ ਜਿਹੜੇ 10-10 ਸਾਲ ਰਾਜ ਕਰ ਗਏ, ਇਹਦਾ ਮਤਲਬ ਉਹ ਨਹੀਂ ਸਾਰਾ ਲੁੱਟ ਸਕੇ। ਜਿਹੜੇ ਇੰਨੀ ਵਾਰ ਸਾਡੇ ਦੇਸ਼ ਨੂੰ ਲੁੱਟ ਕੇ ਲੈ ਗਏ, ਇਹਦਾ ਮਤਲਬ ਤਾਂ ਵੀ ਨਹੀਂ ਦੇਸ਼ ਲੁੱਟਿਆ। ਕੀ 3 ਮਹੀਨਿਆਂ 'ਚ ਦੇਸ਼ ਪੰਜਾਬ ਲੁੱਟਿਆ ਜਾ ਸਕਦਾ? ਤੇ ਜੇ ਫਿਰ 1 ਸਾਲ ਵਾਲਾ ਇਹ ਕਾਰਜਕਾਲ ਵੀ ਵਿਚਾਰ ਲੈਣਾ ਚਾਹੀਦਾ। ਸੋ ਇਸ ਲਈ ਇਹ ਸਾਰਿਆਂ ਦੇ ਕਾਰਜਕਾਲ ਦੀ ਘੋਖ ਹੋਣੀ ਚਾਹੀਦੀ ਹੈ। ਪੰਜਾਬ ਇਸ ਗੱਲ ਦੀ ਮੰਗ ਕਰਦਾ ਜੀ ਕਿ ਚਾਹੇ ਅਕਾਲੀਆਂ ਦੇ ਰਾਜ 'ਚ ਘਪਲੇ ਹੋਏ ਹੋਣ, ਚਾਹੇ ਕੈਪਟਨ ਦੇ ਰਾਜ 'ਚ ਘਪਲੇ ਹੋਏ ਹੋਣ, ਚਾਹੇ ਚੰਨੀ ਦੇ ਰਾਜ ਹੋਏ ਹੋਣ, ਚਾਹੇ ਅੱਜ ਵਾਲਿਆਂ 'ਚ ਹੋ ਰਹੇ ਹੋਣ, ਉਹ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀ ਕਟਹਿਰੇ ਪਿੱਛੇ ਹੋਣੇ ਚਾਹੀਦੇ। ਪਰ ਬਦਲਾਖੋਰੀ ਵਾਲੀ ਭਾਵਨਾ ਜੇਕਰ ਆਉਂਦੀ ਹੈ ਤਾਂ ਫਿਰ ਸ਼ੰਕੇ ਸ਼ੋਭੇ ਹੁੰਦੇ ਨੇ। ਹੁਣ ਚਰਨਜੀਤ ਚੰਨੀ ਮਤਲਬ ਕਿ ਭਾਵੁਕ ਵੀ ਹੋ ਗਏ, ਹੈ ਨਾ, ਅੱਖਾਂ ਜਿਵੇਂ ਤੁਸੀਂ ਕਿਹਾ ਕਿ ਹੰਝੂ ਵੀ ਆ ਗਏ ਸੀ। ਹੁਣ ਉਹ ਪਤਾ ਨਹੀਂ ਸਿਆਸੀ ਹੰਝੂ ਸੀ, ਹੈ ਨਾ, ਜਾਂ ਸੱਚਮੁੱਚ ਅੰਦਰ ਦੀ ਕੋਈ ਪੀੜ ਸੀ। ਤੇ ਕਹਿੰਦੇ, ਮੈਨੂੰ ਪੁੱਛਦੇ ਨੇ ਕਿ ਕਿੰਨੀਆਂ ਗੈਰ ਕਾਨੂੰਨੀ ਕਲੋਨੀਆਂ, ਤੇ ਕਹਿੰਦੇ ਮੇਰਾ ਜਵਾਬ ਸੀ ਕਿ ਮੈਂ ਕਲੋਨੀਆਂ ਕੀ ਕਰੂੰਗਾ, ਮੈਂ ਤਾਂ ਪਲਾਟ ਤੇ ਜ਼ਮੀਨਾਂ ਵੇਚ ਕੇ ਤਾਂ ਚੋਣਾਂ ਲੜੀਆਂ। ਹਰ ਵਾਰ ਦੀ ਚੋਣ ਕਹਿੰਦੇ ਮੈਂ ਜ਼ਮੀਨ ਵੇਚ ਕੇ ਲੜੀਆਂ, ਮੇਰਾ ਰਿਕਾਰਡ ਕਢਾ ਲਓ ਕਿ ਲੋਕਾਂ ਨੇ ਖਰੀਦੀਆਂ ਹੋਣਗੀਆਂ, ਜਿਹੜੇ ਮੈਂ ਤਾਂ ਵੇਚੀ ਆ, ਮੇਰਾ ਤਾਂ ਵੇਚਣ ਦਾ ਰਿਕਾਰਡ ਹੈਗਾ, ਮੇਰੀ ਖਰੀਦਣ ਦਾ ਦਿਖਾ ਦਿਓ। ਜੇ ਕਹਿੰਦੇ ਮੇਰੇ ਨਾਂ ਤੇ ਬਿੱਘਾ ਜ਼ਮੀਨ ਵੀ ਨਿਕਲ ਆਵੇ, ਕਹਿੰਦੇ ਮੈਂ ਸਾਰੀ ਸਰਕਾਰ ਨੂੰ ਦੇ ਦੂੰਗਾ, ਰੱਖ ਲਵੇ ਸਰਕਾਰ। ਕਹਿੰਦੇ ਮੈਂ ਤਾਂ ਜਿਹੜੇ ਘਰ 'ਚ ਰਹਿਣਾ, ਮੇਰੇ ਤਾਂ ਘਰ ਦੀ ਉਹ ਵੀ ਕੁਰਕੀ ਹੋਈ ਆ, ਮੈਂ ਤਾਂ ਸਟੇ ਲਈ ਵੀ ਉਹਦੇ ਪਰ ਵੀ। ਸੋ ਇਸ ਲਈ ਹੁਣ ਇਹ ਪੱਖ ਉਹਨਾਂ ਦਾ ਉਹ ਹੁਣ ਆਪਣਾ ਪੱਖ ਰੱਖ ਰਹੇ ਨੇ, ਪਰ ਵਿਜੀਲੈਂਸ ਕਹਿੰਦੀ ਨਹੀਂ, ਸਾਡੇ ਕੋਲ ਤੱਥ ਨੇ, ਉਹ ਸਬੂਤ ਨੇ। ਸੋ ਉਹਨਾਂ ਦੇ ਹਵਾਲੇ ਨਾਲ ਅਸੀਂ ਸਵਾਲ ਕੀਤੇ ਨੇ, ਪਰ ਸਵਾਲ ਇਹ ਵੀ ਆ ਰਹੇ ਨੇ ਕਿ ਕੀ ਵਿਜੀਲੈਂਸ ਇੰਨੀ ਤੇਜ਼ ਹੋ ਗਈ ਆ ਕਿ ਉਹ ਤੁਰੰਤ ਐਕਸ਼ਨ ਲੈਣ ਲੱਗੀ ਆ, ਜਾਂ ਇਹ ਸਰਕਾਰੀ ਹੁਕਮ ਨੇ ਕਿ ਮੁੱਖ ਮੰਤਰੀ ਜਦੋਂ ਕੇਜਰੀਵਾਲ ਨੂੰ ਸੱਦਿਆ ਜਾਵੇ ਤਾਂ ਉਹ ਧੋਖਾ, ਹੈ ਨਾ, ਉਹ ਕਿਉਂਕਿ ਉਹ ਇਮਾਨਦਾਰ ਨੇ, ਉਹਨਾਂ ਨੂੰ ਏਜੰਸੀਆਂ ਤੰਗ ਕਰਦੀਆਂ। ਜੇ ਚੰਨੀ ਨੂੰ ਸੱਦਿਆ ਜਾਵੇ ਤਾਂ ਉਹ ਭ੍ਰਿਸ਼ਟਾਚਾਰੀ ਨੂੰ ਅਸੀਂ ਨੱਥ ਪਾ ਰਹੇ ਹਾਂ। ਸੋ ਇਹ ਦੋਵੇਂ ਤਰ੍ਹਾਂ ਉਹੀ ਹਵਾਲਾ। ਕੇਂਦਰੀ ਏਜੰਸੀ ਜੇ ਕੇਜਰੀਵਾਲ ਨੂੰ ਸੱਦ ਰਹੀ ਹੈ ਤਾਂ ਤੁਸੀਂ ਵੀ ਜਾਂਚ ਦਾ ਸਾਹਮਣਾ ਕਰ ਲਓ, ਜੇ ਚੰਨੀ ਨੂੰ ਸੱਦ ਰਹੀ ਹੈ ਤਾਂ ਚੰਨੀ ਵੀ ਜਾਂਚ ਦਾ ਸਾਹਮਣਾ ਕਰੇ। ਜੇ ਤੁਸੀਂ ਪਾਕ ਸਾਫ਼ ਹੋ ਤਾਂ ਤੁਸੀਂ ਅਦਾਲਤ ਜਾ ਕੇ ਪਾਕ ਸਾਫ਼ ਸਾਬਤ ਹੋਵੋਗੇ, ਤੇ ਲੋਕਾਂ ਦੀ ਕਚਹਿਰੀ 'ਚ, ਉਸ ਪ੍ਰਮਾਤਮਾ ਦੀ ਕਚਹਿਰੀ 'ਚ, ਆਪਣੇ ਮਨ ਦੀ ਕਚਹਿਰੀ, ਜੇ ਤੁਸੀਂ ਸੱਚੇ ਹੋ ਤਾਂ ਸੱਚੇ ਹੋ, ਜੇ ਤੁਸੀਂ ਕੁਝ ਕੀਤਾ ਤਾਂ ਭੁਗਤੋਗੇ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਕਿ ਜੇਕਰ ਅਸੀਂ ਕਰੀਏ ਤਾਂ ਅਸੀਂ ਸਹੀ ਕਰੀਏ, ਦੂਜਾ ਕਰੇ ਤਾਂ ਉਹ ਚੋਰ। ਜੇਕਰ ਕੇਜਰੀਵਾਲ ਨੂੰ ਤਲਬ ਕਰੇ ਕੇਂਦਰੀ ਏਜੰਸੀਆਂ ਤਾਂ ਕੇਂਦਰੀ ਏਜੰਸੀਆਂ ਧੱਕਾ ਕਰ ਰਹੀਆਂ ਸਾਡੇ ਨਾਲ, ਜੇਕਰ ਅਸੀਂ ਤਲਬ ਕਰੀਏ ਕਿਸੇ ਲੀਡਰ ਨੂੰ ਤਾਂ ਅਸੀਂ ਭ੍ਰਿਸ਼ਟਾਚਾਰੀ ਖਤਮ ਕਰਨਾ ਚਾਹੁੰਦੇ ਹਾਂ। ਸੋ ਇਹ ਦੋਹਰੇ ਮਾਪਦੰਡ ਵੀ ਹੋਣੇ ਚਾਹੀਦੇ। ਇੱਕ ਪਾਸੇ ਹੋਣਾ ਚਾਹੀਦਾ, ਬੇਸ਼ੱਕ ਸਾਰਿਆਂ ਨੂੰ ਪਤਾ ਕਿ ਕੇਂਦਰੀ ਏਜੰਸੀਆਂ ਧੱਕਾ ਕਰਦੀਆਂ, ਜਿਹਦੀ ਵੀ ਸਰਕਾਰ ਰਹੀ ਹੋਵੇ, ਸਾਰਿਆਂ ਨੂੰ ਪਤਾ ਕਿ ਸੂਬੇ ਦੀਆਂ ਏਜੰਸੀਆਂ ਸੂਬਾ ਸਰਕਾਰਾਂ ਦੇ ਕਹੇ ਤੇ ਚੱਲਦੀਆਂ, ਸਭ ਨੂੰ ਪਤਾ। ਪਰ ਇਹਦਾ ਮਤਲਬ ਇਹ ਵੀ ਨਹੀਂਗਾ ਕਿ ਸਾਰੇ ਇਮਾਨਦਾਰ ਨੇ, ਇਹਦਾ ਮਤਲਬ ਇਹ ਵੀ ਨਹੀਂਗਾ ਕਿ ਸਾਰੇ ਦਾਗੀ ਨੇ। ਤੋ ਇਸ ਲਈ ਇਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤੀ ਦੇ ਅੰਸ਼ ਮਿਲੇ ਹੋਏ ਨੇ, ਚਾਹੇ ਉਹ ਕੇਜਰੀਵਾਲ ਨੂੰ ਤਲਬ ਕਰਨ ਵਾਲਾ ਮਾਮਲਾ ਹੋਵੇ ਤੇ ਚਾਹੇ ਚੰਨੀ ਨੂੰ ਤਲਬ ਕਰਨ ਵਾਲਾ ਮਾਮਲਾ ਹੋਵੇ। ਨਹੀਂ, ਬਿਲਕੁਲ ਦੀਪਕ ਜੀ, ਇਹ ਦੇਖਣਾ ਹੀ ਪੈਣਾ। ਉਹੀ ਗੱਲ, ਜਦੋਂ ਆਪਣੇ ਨੂੰ ਹੁੰਦਾ ਤੇ ਉਦੋਂ ਧੱਕਾ, ਤੇ ਜਦੋਂ ਆਪ ਕਰੀਏ ਤਾਂ ਫਿਰ ਠੀਕ ਹੀ ਠੀਕ ਸਭ ਕੁਝ ਲੱਗਦਾ ਹੁੰਦਾ ਆ। ਅਗਲੀ ਕੇਜਰੀਵਾਲ ਹੋਣਾ ਦੀ ਗੱਲ ਕਰ ਲੈਂਦੇ ਆ। CBI ਵਾਲਿਆਂ ਨੇ ਸੱਦ ਲਿਆ, ਕਹਿੰਦੇ ਆ ਜਾਓ ਜੀ ਸਾਡੇ ਕੋਲ, ਅਸੀਂ ਵੀ ਤੁਹਾਨੂੰ ਕਰਦੇ ਹਾਂ ਕੋਈ ਸਵਾਲ। ਸਿਸੋਦੀਆ ਹੋਣੀ ਵੀ ਉਸੇ ਮਾਮਲੇ 'ਚ ਅੰਦਰ ਨੇ, ਤੇ ਕਹਿੰਦੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ। ਰਾਜਕਰਨ ਜੀ, ਆਪਾਂ ਬਹੁਤ ਦੇਰ ਪਹਿਲਾਂ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ ਸੁਦੇਸ਼ ਠੱਗ, ਜਿਹੜਾ ਸੁਕੇਸ਼ ਠੱਗ ਹੈ, ਉਹਦੇ ਹਵਾਲੇ ਨਾਲ ਕਿ ਉਹ ਦਮ ਭਰ ਰਿਹਾ ਸੀਗਾ ਕਿ ਮੈਂ ਜਿਹੜੇ ਸਬੂਤ ਸੌਂਪੇ ਨੇ, ਮੈਂ ਜਿਹੜੀ ਉਹ ਚੈਟ ਸੌਂਪੀ ਹੈ, ਮੇਰੇ ਕੋਲ ਜਿਹੜੇ ਪ੍ਰੂਫ ਨੇ ਕਿ ਇਹਦੇ ਕੇਜਰੀਵਾਲ ਦੇ ਘਰੇ ਬੈਠ ਕੇ ਡੀਲ ਹੁੰਦੀ ਸੀ,
ਕਿਹਦਾ ਕਿੰਨਾ ਕਮਿਸ਼ਨ ਰੱਖਣਾ ਹੈ, ਕਿੰਨਾ ਹਿੱਸਾ ਦੇਣਾ ਹੈ, ਕਿਵੇਂ ਠੇਕੇ ਹਥਿਆਉਣੇ ਨੇ, ਕਿਵੇਂ ਕਾਰੋਬਾਰ ਚਲਾਉਣਾ ਹੈ, ਉਹ ਸਾਰੀਆਂ ਡੀਲਾਂ ਕਹਿੰਦੇ ਕਿ ਇਹਦੇ ਕੇਜਰੀਵਾਲ ਦੇ ਘਰੇ ਹੁੰਦੀਆਂ ਸੀ। ਇਸ ਲਈ ਮੇਰੇ ਕੋਲ ਸਬੂਤ ਨੇ ਕਿ ਕੇਜਰੀਵਾਲ ਇਸ ਸ਼ਰਾਬ ਘੁਟਾਲੇ 'ਚ ਸਿੱਧਾ ਸ਼ਾਮਲ ਹੈ ਤੇ ਤਿਹਾੜ ਜੇਲ੍ਹ ਆਉਣਾ ਹੀ ਪੈਣਾ। ਕੀ ਉਹਦੇ ਦਾਅਵੇ ਸੱਚ ਸਾਬਤ ਹੋ ਰਹੇ ਨੇ, ਜਾਂ ਕੇਂਦਰੀ ਏਜੰਸੀਆਂ ਇੰਨੇ ਧੱਕੇ ਤੇ ਆ ਗਈਆਂ ਕਿ ਉਹਨਾਂ ਨੂੰ ਕੇਜਰੀਵਾਲ ਤੋਂ ਡਰ ਲੱਗ ਰਿਹਾ ਕਿ ਕਿਤੇ ਮੋਦੀ ਨੂੰ ਚੋਣਾਂ 'ਚ ਚੁਣੌਤੀ ਨਾ ਦੇ ਲਵੇ 2024 'ਚ? ਕੀ ਪਹਿਲੂ ਇਹਦਾ? ਪਰ ਸਵਾਲ ਵੱਡਾ ਇਹ ਆ ਕਿ ਇਸ ਮਾਮਲੇ ਦੇ ਵਿੱਚ ਸ਼ਰਾਬ ਨਾਲ ਜੁੜੇ ਹੋਏ ਕਾਰੋਬਾਰੀ ਅੰਦਰ ਨੇ ਜੀ, ਇਸ ਮਾਮਲੇ ਦੇ ਵਿੱਚ ਬਾਹਰੋਂ ਦਲਾਲਗਿਰੀ ਕਰਨ ਵਾਲੇ ਲੋਕ ਅੰਦਰ ਨੇ। ਇਸ ਮਾਮਲੇ ਸਿਸੋਦੀਆ ਦੇ ਖਾਸ ਅਧਿਕਾਰੀਆਂ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਸ਼ੁਰੂ ਹੁੰਦੀ ਆ ਅਗਸਤ ਦੇ ਵਿੱਚ, ਮਨਜ਼ੂਰੀ ਐਲਜੀ ਦਿੰਦੇ ਨੇ ਤੇ ਸਿਸੋਦੀਆ ਦੇ ਖਾਸ ਅਧਿਕਾਰੀ ਦੀ ਸ਼ਿਕਾਇਤ ਦੀ ਫਾਈਲ ਖੁੱਲਦੀ ਆ। ਅਗਸਤ ਤੋਂ ਇਹ ਮਾਮਲਾ ਸ਼ੁਰੂ ਹੁੰਦਾ, 17 ਅਗਸਤ ਤੋਂ ਇਹ ਮਾਮਲਾ ਖੁੱਲਦਾ ਹੈ ਤੇ ਖੁੱਲਦਿਆਂ ਸਿਸੋਦੀਆ ਦੀ ਗ੍ਰਿਫਤਾਰੀ ਤੱਕ ਆ ਜਾਂਦਾ। ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਪੁੱਛਗਿੱਛ ਲਈ ਸੱਦਿਆ, ਪੁੱਛਗਿੱਛ ਕੀਤੀ ਲੰਬੀ ਦੇਰ, 8-10 ਘੰਟੇ ਪੁੱਛਗਿੱਛ ਹੋਈ, ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰੀ ਪਾਤੀ। ਤੇ ਜਦੋਂ ਸਿਸੋਦੀਆ ਨੂੰ ਸ਼ਰਾਬ ਘੁਟਾਲੇ ਮਾਮਲੇ 'ਚ ਤਲਬ ਕੀਤਾ ਜਾ ਰਿਹਾ ਸੀ, ਪੁੱਛਗਿੱਛ ਲਈ ਸੱਦਿਆ ਜਾ ਰਿਹਾ ਸੀ, ਤਾਂ ਕੇਜਰੀਵਾਲ ਰੌਲਾ ਪਾਉਂਦੇ ਹੁੰਦੇ ਸੀ ਇਹ ਤਾਂ ਗ੍ਰਿਫਤਾਰ ਕਰਨਗੇ ਜੀ। ਜਦੋਂ ਸਿਸੋਦੀਆ ਗ੍ਰਿਫਤਾਰ ਹੋ ਗਏ ਤਾਂ ਸਿਸੋਦੀਆ ਨੇ ਅੰਦਰੋਂ ਕਿਹਾ ਆਪਣਾ ਅਸਤੀਫਾ ਭੇਜਦੇ ਹੋਏ ਕਿ ਹੁਣ ਇਹ ਗ੍ਰਿਫਤਾਰ ਕੇਜਰੀਵਾਲ ਨੂੰ ਕਰਨਗੇ ਜੀ। ਤੇ ਕੱਲ ਜਦੋਂ ਕੇਜਰੀਵਾਲ ਨੂੰ ਤਲਬ ਕੀਤਾ ਤਾਂ ਸੰਜੇ ਸਿੰਘ ਨੇ ਕਿਹਾ ਕਿ ਇਹ ਤਾਂ ਗ੍ਰਿਫਤਾਰ ਕਰਨਗੇ ਜੀ। ਜੇਕਰ ਤੁਹਾਡੇ ਖਿਲਾਫ ਕੋਈ ਸਬੂਤ ਨਹੀਂ ਗਏ ਕਿ ਇੰਨਾ ਧੱਕਾ ਕਰ ਰਹੀਆਂ ਨੇ ਏਜੰਸੀਆਂ ਕੇਂਦਰੀ ਕਿ ਐਂ ਗ੍ਰਿਫਤਾਰ ਕਰ ਲੈਣਗੀਆਂ, ਜਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਚੋਰ ਮੋਰੀਆਂ ਇੰਨੀਆਂ ਨੇ ਕਿ ਤੁਹਾਡਾ ਬਚਣਾ ਮੁਸ਼ਕਲ ਹੈ, ਤੁਹਾਡੀ ਗ੍ਰਿਫਤਾਰੀ ਤੈਅ ਹੈ। ਜੇਕਰ ਤਾਂ ਕੇਂਦਰ ਦੀਆਂ ਏਜੰਸੀਆਂ ਇਹਨਾਂ ਧੱਕਾ ਕਰਦੀਆਂ ਤਾਂ ਵਿਰੋਧੀ ਧਿਰਾਂ ਮੀਡੀਆ ਕਿੱਥੇ ਆ ਜੀ? ਜਿਵੇਂ ਪੰਜਾਬ ਦੇ ਵਿੱਚ ਸਵਾਲ ਖੜਾ ਕਿ ਪੰਜਾਬ ਦਾ ਮੀਡੀਆ ਸਰਕਾਰ ਨੂੰ ਪੁੱਛ ਕੇ ਛਿੱਕ ਮਾਰਦਾ ਅੱਜ ਕੱਲ, ਉਸੇ ਤਰ੍ਹਾਂ ਕੇਂਦਰ ਦਾ ਮੀਡੀਆ ਤਾਂ ਅਸੀਂ ਨੈਸ਼ਨਲ ਮੀਡੀਆ ਤੁਸੀਂ ਦੇਖ ਚੁੱਕੇ, ਕੇਂਦਰ ਤੋਂ ਬਿਨਾਂ ਪੁੱਛੇ ਡਿੰਗ ਨਹੀਂ ਪੁੱਟਦਾ। ਸਹੀ ਗੱਲ। ਸੋ ਇਸ ਲਈ ਕੀ ਮੀਡੀਆ ਸੱਚ ਲੁਕੋ ਰਿਹਾ, ਕੀ ਮੀਡੀਆ ਤੱਥ ਲੁਕੋ ਰਿਹਾ? ਤੇ ਇਸੇ ਤਰ੍ਹਾਂ ਕੇਜਰੀਵਾਲ ਕੀ ਉਹਨਾਂ ਨੂੰ ਆਪਣਾ ਪਾਲਾ ਖਾ ਰਿਹਾ, ਚੋਰ ਨੂੰ ਆਪਣਾ ਪਾਲਾ ਆਪਣੇ ਪਰਛਾਵੇਂ ਤੋਂ ਵੀ ਡਰ ਲੱਗਦਾ? ਕੀ ਉਹਨਾਂ ਦੀ ਕੁਛ ਅਜਿਹੀਆਂ ਡੀਲ 'ਚ ਹੈਗਾ ਹਿੱਸਾ ਪੱਤੀ? ਕੀ ਉਹਨਾਂ ਦੀ ਸ਼ਮੂਲੀਅਤ ਹੈ ਤਾਂ ਉਹਨਾਂ ਨੂੰ ਡਰ ਲੱਗ ਰਿਹਾ, ਜਾਂ ਸੱਚਮੁੱਚ? ਕਿਉਂਕਿ ਕਾਰਨ ਇਹਦੇ ਪਿੱਛੇ ਕਈ ਨੇ ਜੀ। ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਪਹਿਲਾਂ ਸੀਬੀਆਈ ਕਰਦੀ ਆ, ਫਿਰ ਜੇਲ੍ਹ ਦੇ ਅੰਦਰੋਂ ਹੀ ਈਡੀ ਰਿਮਾਂਡ ਲੈਂਦੀ ਆ, ਈਡੀ ਪੁੱਛਗਿੱਛ ਕਰਦੀ ਆ ਤੇ ਈਡੀ ਗ੍ਰਿਫਤਾਰੀ ਪਾ ਦਿੰਦੀ ਆ ਤਿਹਾੜ ਜੇਲ੍ਹ 'ਚ। ਤੇ ਉਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ, ਉਸੇ ਕੜੀ ਦੇ ਤਹਿਤ ਅਰਵਿੰਦ ਕੇਜਰੀਵਾਲ ਨੂੰ 16 ਤਰੀਕ ਨੂੰ ਭਲਕੇ ਨੂੰ ਸੱਦ ਲਿਆ ਗਿਆ। ਸੋ 16 ਤਰੀਕ ਨੂੰ ਕੇਜਰੀਵਾਲ ਹੁਣ ਪੇਸ਼ ਹੋਣਗੇ ਤੇ ਪੇਸ਼ ਹੋਣ ਤੋਂ ਬਾਅਦ ਉਹ ਸਵਾਲਾਂ ਦੇ ਜਵਾਬ ਦੇਣਗੇ ਤੇ ਹੋ ਸਕਦਾ ਕੱਲ ਨੂੰ ਕੋਈ ਰੋਡ ਸ਼ੋਅ ਵੀ ਕੱਢ ਲੈਣ, ਦੁਬਾਰਾ ਗਾਂਧੀ ਦੇ ਸਮਾਰਕ ਤੇ ਵੀ ਚਲੇ ਜਾਣ, ਮੱਥਾ ਵੀ ਟੇਕ ਕੇ ਆਉਣ ਤੇ ਉਸ ਤੋਂ ਬਾਅਦ ਪੂਰਾ ਮਾਹੌਲ ਬਣਾਉਣ ਦੀ ਕੋਸ਼ਿਸ਼ ਵੀ ਕਰਨ। ਪਰ ਇਹ ਸਭ ਦੇ ਦਰਮਿਆਨ ਬੀਜੇਪੀ, ਮੈਂ ਇਸ ਲਈ ਕਹਿ ਰਿਹਾ ਕਿਉਂਕਿ ਸਭ ਨੂੰ ਪਤਾ ਕਿ ਏਜੰਸੀਆਂ ਕਿਹਦੇ ਕਹੇ ਤੇ ਕੰਮ ਕਰਦੀਆਂ। ਬੀਜੇਪੀ ਨੇ ਇਹ ਵੀ ਦੇਖਣਾ ਕਿ ਕੇਜਰੀਵਾਲ ਨੂੰ ਨੱਥ ਪਾਉਣ ਦਾ ਮਤਲਬ, ਗ੍ਰਿਫਤਾਰ ਕਰਨ ਦਾ ਮਤਲਬ ਕਿਤੇ ਸਾਡੀਆਂ 2024 ਦੀਆਂ ਵੋਟਾਂ ਤੇ ਕੋਈ ਦੂਆ ਉਲਟਾ ਅਸਰ ਤਾਂ ਨਹੀਂ ਪਊ। ਸੋ ਨਫਾ ਨੁਕਸਾਨ ਵੀ ਧਿਆਨ 'ਚ ਰੱਖਣਗੇ ਕਿ ਡਰਾ ਕੇ ਫਾਇਦਾ ਕਿ ਗ੍ਰਿਫਤਾਰ ਕਰਕੇ ਫਾਇਦਾ। ਸੋ ਉਹਦੇ ਲਈ ਕਿੰਨੇ ਕੁ ਤੱਥ ਹੈਗੇ ਨੇ ਜਿਹੜੇ ਅਦਾਲਤ 'ਚ ਖੜ ਵੀ ਸਕਣਗੇ 24 ਤੱਕ। ਸੋ ਇਹ ਸਾਰੇ ਹਵਾਲੇ ਦੇਖਣੇ ਆ। ਪਰ ਜਿਹੜਾ ਪੁਰਾਣਾ ਬੋਲਦਾ ਦਸਤਾਵੇਜੀ, ਜਿਵੇਂ ਚਾਹੇ ਉਹ ਕੇਸ ਠੱਗ ਦੇ ਹਵਾਲੇ ਨਾਲ, ਚਾਹੇ ਉਹ ਮੀਡੀਆ ਦੀ ਕੁਝ ਰਿਪੋਰਟਾਂ ਦੇ ਹਵਾਲੇ ਨਾਲ, ਚਾਹੇ ਉਹ ਸ਼ਰਾਬ ਕਾਰੋਬਾਰੀਆਂ ਦੀਆਂ ਆਉਣ ਜਾਣੀਆਂ ਦੇ ਹਵਾਲੇ ਨਾਲ, ਚਾਹੇ ਐਕਸਾਈਜ਼ ਪਾਲਿਸੀ ਦੇ ਹਵਾਲੇ ਨਾਲ, ਚਾਹੇ ਉਸ ਪਾਲਿਸੀ ਨੂੰ ਫਿਰ ਵਾਪਸ ਲੈਣ ਦੇ ਹਵਾਲੇ ਨਾਲ, ਕਿ ਕੇਜਰੀਵਾਲ ਘਿਰਦੇ ਹੋਏ ਤਾਂ ਨਜ਼ਰ ਆ ਰਹੇ। ਔਰ ਇਹ ਗੱਲ ਬਹੁਤ ਦੇਰ ਪਹਿਲਾਂ ਸੰਕੇਤ ਦੇਣ ਲੱਗੀ ਸੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੱਕ ਦਾ ਮਾਮਲਾ ਆ ਸਕਦਾ। ਸੋ ਕੀ ਉਹ ਦਿਨ ਆ ਗਏ ਨੇ ਜਾਂ ਅਜੇ ਹੋਰ ਲਟਕਾਏ ਜਾਣੇ ਨੇ, ਇਹ ਦੇਖਣਾ ਬਾਕੀ ਆ। ਪਰ ਇਹ ਗੱਲ ਦਰੁਸਤ ਹੈ ਜੀ, ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਫਿਕਰਮੰਦੀ ਵੀ ਹੈ ਔਰ ਰਣਨੀਤੀ ਵੀ ਘੜ ਰਹੀ ਆ ਕਿ ਧਰਨਾ ਲਾਉਣਾ ਪੈਣਾ, ਕਿ ਅੰਦੋਲਨ ਕਰਨਾ ਪੈਣਾ, ਕਿ ਪ੍ਰਦਰਸ਼ਨ ਕਰਨਾ ਪੈਣਾ, ਕਿਵੇਂ ਇਸ ਮਸਲੇ ਤੇ ਅੱਗੇ ਵਧਣਾ, ਇਹ ਦੇਖਣਾ ਪੈਣਾ। ਕਿ ਸਿਸੋਦੀਆ ਤੋਂ ਬਾਅਦ ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਹੋਏਗੀ, ਇਸ ਗੱਲ ਦੀ ਤਲਵਾਰ ਬਿਲਕੁਲ ਲਟਕ ਰਹੀ ਹੈ। ਜੀ ਜੀ। ਕੀ ਐਂਟੀਸਪੇਟਰੀ ਬੇਲ ਦੀ ਤਾਂ ਨਹੀਂ ਕਰ ਰਹੇ ਕੋਸ਼ਿਸ਼, ਜਾਂ ਕੁਛ ਇਦਾਂ ਦਾ? ਜੇ ਦੇਖੋ ਅੱਜ ਹੁਣ ਵਕੀਲ ਇਹਨਾਂ ਦਾ ਕੀ ਐਕਸ਼ਨ ਲੈਂਦੇ ਨੇ, ਪੁੱਛਗਿੱਛ ਦੇ ਦੌਰਾਨ ਕੀ ਕਿਸੇ ਅਦਾਲਤ ਦਾ ਬੂਹਾ ਖੜਕਾਉਂਦੇ ਨੇ, ਕਿਹੜੀ ਰਣਨੀਤੀ ਤੇ ਕੰਮ ਕਰਦੇ ਨੇ, ਜਾਂ ਕੇਜਰੀਵਾਲ ਹੋਰਾਂ ਨੂੰ ਲੱਗਦਾ ਕਿ ਜੇ ਗ੍ਰਿਫਤਾਰੀ ਪੈਂਦੀ ਹੈ ਉਹਦੇ ਨਾਲ ਮੈਂ ਹੋਰ ਵੱਡਾ ਹੁੰਨਾ। ਪਰ ਦੂਸਰੇ ਪਾਸੇ ਇਹ ਵੀ ਡਰ ਹੈ ਕਿ ਕੀ ਉਸ ਤੋਂ ਬਾਅਦ ਐਮਐਲਏ ਸਾਡੇ ਟਿਕ ਪਾਉਣਗੇ, ਕਿਉਂਕਿ ਦਿੱਲੀ ਨੂੰ ਸੰਭਾਲਣ ਦੇ ਲਈ ਕੇਜਰੀਵਾਲ ਤੋਂ ਬਾਅਦ ਜੇਕਰ ਕੋਈ ਸਭ ਤੋਂ ਕਾਬਲ ਬੰਦਾ ਸੀ ਮਨੀਸ਼ ਸਿਸੋਦੀਆ ਸੀ। ਮਨੀਸ਼ ਸਿਸੋਦੀਆ ਦੇ ਅੰਦਰ ਜਾਣ ਤੋਂ ਬਾਅਦ, ਕੇਜਰੀਵਾਲ ਹੁਣ ਖੁਦ ਕਰਨ ਤੋਂ ਬਾਅਦ, ਕੀ ਐਮਐਲਏ ਦੀਆਂ ਡੋਰਾਂ ਖੁੱਲ ਜਾਣਗੀਆਂ? ਜਿਹੜੇ ਐਮਐਲਏ ਨੂੰ ਬੰਨ ਕੇ ਸਜੋ ਕੇ ਇਕੱਠੇ ਰੱਖਿਆ ਹੋਇਆ ਸੀ, ਕਿ ਉਹ ਐਮਐਲਏ ਟੁੱਟ ਭੱਜ ਸਕਦੇ ਨੇ? ਕਿ ਸਰਕਾਰ ਲਈ ਵੀ ਕੋਈ ਖਤਰਾ ਹੈ? ਇਹ ਵੀ ਵੱਡਾ ਸਵਾਲ ਖੜਾ ਹੋ ਗਿਆ ਨਾ। ਸੋ ਇਸ ਲਈ ਕੀ ਇੱਥੇ ਤੱਕ ਦੀ ਸਥਿਤੀ ਆ ਸਕਦੀ ਹੈ ਕਿ ਸਰਕਾਰ ਡੇਗ ਲਈ ਜਾਵੇ,
ਸਰਕਾਰ ਨਵੀਂ ਬਣਾ ਲਈ ਜਾਵੇ, ਇਹਨਾਂ ਚੋਂ ਕਿਸੇ ਨੂੰ, ਕਿਉਂਕਿ ਪਹਿਲਾਂ ਵੀ ਦੋਸ਼ ਲੱਗਦੇ ਰਹੇ ਕਿ 25 ਕਰੋੜ ਚ ਖਰੀਦ ਰਿਹਾ ਜੀ, ਪੰਜਾਬ ਦੇ ਐਮਐਲਏ ਵੀ, ਦਿੱਲੀ ਦੇ ਐਮਐਲਏ ਵੀ, ਕਿ ਹੁਣ ਮੌਕਾ ਮਿਲ ਜਾਏਗਾ, ਜਾਂ ਹੁਣ ਅਗਵਾਈ ਸੰਜੇ ਸਿੰਘ ਕਰਨਗੇ, ਜਾਂ ਰਾਘਵ ਚੱਡਾ ਨੂੰ ਹੁਣ ਦਿੱਲੀ ਸੌਂਪ ਦੇਣਾ। ਸੋ ਕਿੰਨੇ ਹੀ ਸਵਾਲ ਖੜੇ ਨੇ। ਬਿਲਕੁਲ ਬਿਲਕੁਲ, ਇਹ ਕਾਫੀ ਕੁਛ ਇਸ ਦੇ ਵਿੱਚ ਆ। ਆਪਾਂ ਕੱਲ ਪਰਸੋਂ ਹੀ ਗੱਲ ਕਰਦੇ ਸੀ, ਮੋਦੀ ਸਾਹਿਬ ਕਹਿੰਦੇ ਸੀਗੇ ਵੀ ਇਹ ਸਾਰੇ ਇਕੱਠੇ ਹੋ ਜਾਣ ਮੇਰੇ ਲਈ ਵਧੀਆ ਆ। ਹੁਣ ਜੇ ਉਹਨਾਂ ਦੇ ਲੀਡਰ ਦੇ ਉੱਤੇ ਪਹਿਲਾਂ ਹੀ ਸਿੱਧਾ ਇਦਾਂ ਕਰ ਦੇਣਗੇ ਤੇ ਫਿਰ ਗਰੁੱਪ ਦੇ ਉੱਤੇ ਅਟੈਕ ਕਰਨਾ ਜ਼ਿਆਦਾ ਸੌਖਾ। ਦੇਖੋ, ਇਹ ਹੁਣ ਉਹਨਾਂ ਦੀ ਰਣਨੀਤੀ ਹੈ ਕਿ ਉਹਨਾਂ ਨੂੰ ਕੀ ਲੱਗਦਾ ਕਿ ਉਹ ਕਹਿਣਗੇ ਦੇਖੋ ਜੀ ਆਹ ਵੀ ਅੰਦਰ ਚਲਾ ਗਿਆ, ਉਹ ਵੀ ਅੰਦਰ ਜਾਊਗਾ, ਕਿ ਉਹਨਾਂ ਨੂੰ ਏਦਾਂ ਆਸਾਨ ਲੱਗਦਾ, ਜਾਂ ਉਹਨਾਂ ਨੂੰ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਪਿੱਛੇ ਜਨਤਾ ਦੀ ਮੂਵ ਬਣੂਗੀ, ਲੋਕ ਲਹਿਰ ਬਣੂਗੀ। ਸੋ ਇਸ ਲਈ ਉਹ ਆਪਣੀ ਉਹ ਵੀ ਤੱਥ ਨਾਲ ਬਚ ਰਹੇ ਨੇ ਨਾ। ਉਹਨਾਂ ਨੇ ਆਪਣੀ ਪਾਰਟੀ ਦੇ ਲੈਵਲ ਤੇ ਵੀ, ਸਰਕਾਰੀ ਤੰਤਰ ਦੇ ਹਵਾਲੇ ਨਾਲ ਵੀ, ਦੋਵੇਂ ਤਰ੍ਹਾਂ ਦੀਆਂ ਰਿਪੋਰਟਾਂ ਭਾਜਪਾ ਨੇ ਇਕੱਠੀਆਂ ਕੀਤੀਆਂ ਜੀ, ਕਿ ਜੇਕਰ ਕਿਹੜੇ ਬੰਦੇ ਨੂੰ ਅੰਦਰ ਕਰਨ ਤੇ ਕਿੰਨੀ ਕੁ ਲੋਕ ਮੂਵਮੈਂਟ ਖੜੀ ਹੁੰਦੀ ਹੈ। ਤੇ ਅਜੋਕੇ ਦੌਰ 'ਚ ਇਹ ਤਾਂ ਹੈ ਨਹੀਂਗਾ ਕਿ ਸਾਰਾ ਕੁਝ ਛੱਡ ਕੇ ਆ ਜਾਣ, ਕੋਈ ਨੌਕਰੀ ਕਰਦਾ, ਕੋਈ ਬਿਜ਼ਨਸ ਕਰਦਾ, 2 ਘੰਟੇ ਲਈ। ਅੱਜ ਕੱਲ ਤਾਂ ਪ੍ਰਦਰਸ਼ਨ ਵੀ ਸੋਸ਼ਲ ਮੀਡੀਆ ਤੇ ਹੋ ਜਾਂਦਾ ਨਾ, ਅੰਗੂਠਾ ਭੇਜ ਕੇ, ਝੰਡਾ ਲਾ ਕੇ, ਕਾਲੀ ਫੱਟੀ ਲਾ ਕੇ, ਸੋ ਉਹਨਾਂ ਕੁ ਪ੍ਰਦਰਸ਼ਨ ਕਰ ਲੈਣ, ਉਹਦੇ ਨਾਲ ਕੋਈ ਬੀਜੇਪੀ ਨੂੰ ਫਰਕ ਨਹੀਂ ਪੈਣ ਲੱਗਿਆ। ਸੋ ਬੀਜੇਪੀ ਇਹ ਦੇਖਣਾ ਚਾਹੁੰਦੀ ਹੈ ਗਰਾਊਂਡ ਤੇ ਕਿੰਨਾ, ਕਿਉਂਕਿ ਜੇਕਰ ਤਾਂ ਆਮ ਆਦਮੀ ਪਾਰਟੀ ਦੀ ਰੈਲੀਆਂ 'ਚ ਆਪ ਮੁਹਾਰੇ ਇਕੱਠ ਆਉਂਦਾ ਰਿਹਾ, ਕੇਜਰੀਵਾਲ ਦੀ ਫੈਨ ਫੋਲੋਇੰਗ ਦਿੱਲੀ 'ਚ ਉਹੀ ਹੈਗੀ ਆ, ਫਿਰ ਤਾਂ ਇਹਨਾਂ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਜੇ ਇਹ ਵੀ ਦੂਜੀਆਂ ਪਾਰਟੀਆਂ ਵਾਂਗ ਰੈਲੀਆਂ ਦੇ ਵਿੱਚ ਭਾੜੇ ਦੇ ਟੱਟੂ ਲਿਆ ਕੇ ਭੀੜ ਦਿਖਾਉਂਦੇ ਰਹੇ ਹੋਏ, ਤੇ ਫਿਰ ਭੀੜ ਇਕੱਠੀ ਕਰਨੀ ਔਖੀ ਆ। ਫਿਰ ਆਉਣ ਤੋਂ ਵੱਧ ਪੈਸਾ ਖਰਚਣ ਵਾਲੀ, ਰੋਕਣ ਵਾਲਿਆਂ ਕੋਲ ਪੈਸੇ ਹੈਗੇ, ਫਿਰ ਉਹ ਰੋਕ ਲੈਣਗੇ ਕਿ ਹਾਂ ਸਾਡੀ ਕਹਿੰਦੀ ਬਹਿ ਜਾਓ, ਇੱਧਰ ਆ ਕੇ ਬਹਿ ਜਾਓ। ਸਹੀ ਗੱਲ ਜੀ ਜੀ। ਅਗਲੀ ਰੁਖ ਕਰਦੇ ਹਾਂ ਆਪਾਂ ਤਿਹਾੜ ਜੇਲ੍ਹ ਵੱਲ ਨੂੰ। ਅਸੀਂ ਨਹੀਂ ਚੱਲਦੇ, ਅਸੀਂ ਤੁਹਾਨੂੰ ਖਬਰ ਹੀ ਸਿਰਫ ਦੱਸੀ ਆ ਵੀ ਤਿਹਾੜ ਜੇਲ੍ਹ ਦੇ ਵਿੱਚ ਦੇਖੋ ਗੈਂਗਸਟਰ ਹੁਣ ਹਰ ਥਾਂ ਆ। ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਪ੍ਰਿੰਸ ਦਾ ਕਤਲ ਜਿਹੜਾ ਇਹ ਹੋਇਆ ਆ, ਕਿਤੇ ਨਾ ਕਿਤੇ ਦੀਪਕ ਜੀ ਇਹ ਗੱਲਾਂ ਵੀ ਲੱਗਦੇ ਵੀ ਯੂਜ਼ ਐਂਡ ਥਰੋ ਵੀ ਪਾਲਿਸੀ ਇਹਨਾਂ ਦੇ ਉੱਤੇ ਜਿਹੜੀ ਉਹ ਚੱਲਦੀ ਹੋਈ ਆ। ਕਈ ਤਰ੍ਹਾਂ ਦੇ ਪਹਿਲੂ ਨੇ ਇਹਦੇ ਵਿੱਚ, 2-3 ਤਰ੍ਹਾਂ ਦੇ ਮਸਲੇ ਵਿਚਾਰਨ ਦੀ ਲੋੜ ਹੈ ਰਾਜਕਰਨ ਜੀ। ਪਹਿਲਾਂ ਤਾਂ ਆਪਾਂ 3-4 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਕਿ ਭਾਰਤੀ ਜੇਲ੍ਹਾਂ ਹੁਣ ਮੁਰਗੀਖਾਨੇ ਬਣ ਕੇ ਰਹਿ ਗਈਆਂ। ਸਹੀ ਗੱਲ। ਕੁਝ ਕੈਦੀ ਠੂਸ ਕੇ ਰੱਖੇ ਨੇ, ਤੇ ਜਿਹੋ ਜੀ ਮਨਸ਼ਾ ਵਾਲੇ ਹੈਗੇ ਨੇ, ਜਿਹੋ ਜਿਹੇ ਕੇਸਾਂ ਚੋਂ ਆਉਂਦੇ ਨੇ, ਹਰੇਕ ਆਪਣੇ ਆਪ ਨੂੰ ਮਤਲਬ ਕਿ ਮੁਖੀ ਸਮਝਦਾ ਉੱਥੇ, ਕਿ ਮੈਂ ਹੀ ਲਾਣੇਦਾਰ ਹਾਂ, ਤੇ ਉਹ ਫਿਰ ਕਿਸੇ ਦੂਜੇ ਦੀ ਗੱਲ ਨਹੀਂ ਸੁਣਦਾ। ਉਹਦੇ ਵਿੱਚੋਂ ਤਕਰਾਰ, ਅੰਦਰ ਬਹਿਸ, ਫਿਰ ਅੱਛਾ ਗੈਂਗਸਟਰ ਨੇ ਜਿਹੜੇ, ਉਹਨਾਂ ਦੀ ਬਾਹਰ ਗੈਂਗਾਂ ਦੀ ਜਿਹਨਾਂ ਦੀ ਆਪਸੀ ਲੜਾਈ ਆ, ਅੰਦਰ ਜਾ ਕੇ ਬੈਰਕਾਂ 'ਚ ਇਕੱਠੇ ਹੋ ਜਾਂਦੇ ਨੇ, ਬਾਹਰ ਖੁੱਲੇ ਜਦੋਂ ਛੱਡੇ ਜਾਂਦੇ ਉੱਥੇ ਇਕੱਠੇ ਹੋ ਜਾਂਦੇ, ਫਿਰ ਉਹ ਲੜਾਈ ਹੁੰਦੀ ਹੈ। ਇੱਕ ਤਾਂ ਇਹ ਪਹਿਲੂ ਆ। ਦੂਸਰਾ ਪਹਿਲੂ ਜਿਹੜਾ ਤੁਸੀਂ ਕਹਿ ਰਹੇ ਹੋ ਦਰੁਸਤ ਆ, ਕਿ ਮੈਨੂੰ ਇਹ ਲੱਗ ਰਿਹਾ ਕਿ ਪਿਛਲੇ ਦੌਰ ਦੇ ਵਿੱਚ ਇੱਕ ਦੌਰ ਚੱਲਿਆ ਸੀਗਾ ਜਿਹੜਾ ਖਾਸ ਕਰਕੇ ਪੰਜਾਬ ਨੇ ਬਹੁਤ ਹੰਢਾਇਆ, ਮਤਲਬ ਜਿਹੜਾ ਕਹਿੰਦੇ ਸੀਗੇ ਜੀ ਮੁਕਾਬਲਾ ਹੋ ਗਿਆ ਜੀ ਜੀ, ਐਨਕਾਊਂਟਰ ਹੋ ਗਿਆ। ਸੋ ਮਤਲਬ ਅਸਲੀ ਐਨਕਾਊਂਟਰ ਦੀ ਆੜ 'ਚ ਝੂਠੇ ਪੁਲਿਸ ਮੁਕਾਬਲੇ ਬਹੁਤ ਹੁੰਦੇ ਨੇ, ਜਾਲੀ ਐਨਕਾਊਂਟਰ ਬਹੁਤ ਹੁੰਦੇ ਨੇ। ਸੋ ਉਹਦੇ ਵਿੱਚ ਪੁਲਿਸ ਦੀ ਬਦਨਾਮੀ ਬਹੁਤ ਹੁੰਦੀ ਆ ਜੀ, ਕਿ ਹੁਣ ਉਹ ਐਨਕਾਊਂਟਰਾਂ ਤੋਂ ਵੀ ਛੁਟਕਾਰਾ ਮਿਲ ਗਿਆ ਤਰੀਕੇ ਨਾਲ, ਕਿ ਆਪਸੇ ਲੜ ਕੇ ਮਰ ਗਏ ਜੀ। ਸੋ ਹੁਣ ਪੁਲਿਸ ਐਨਕਾਊਂਟਰ ਨਹੀਂ ਹੁੰਦਾ, ਹੁਣ ਗੈਂਗਸਟਰ ਐਨਕਾਊਂਟਰ ਹੁੰਦਾ। ਹੁਣ ਟਾਸਕ ਕੀ ਅੰਦਰ ਦਿੱਤਾ ਜਾਂਦਾ ਕਿ ਭਾਈ ਆਹ ਬੰਦੇ ਦੀ ਫੱਟੀ ਪੋਚ ਦਿਓ ਜੀ। ਸੋ ਇਸ ਲਈ ਇਹ ਵੀ ਸਵਾਲ ਖੜਾ ਕਿ ਕੀ ਇਹ ਆਪਣੇ ਆਪ ਹੀ ਆਪਸੀ ਅੰਦਰ ਲੜਾਈ ਦੇ ਵਿੱਚੋਂ ਕਤਲ ਹੁੰਦੇ ਨੇ, ਜਾਂ ਇਹ ਕਰਵਾਏ ਜਾਂਦੇ ਨੇ, ਇਹ ਸਿਆਸੀ ਕਤਲ ਨੇ। ਕਿ ਹਾਂ, ਸਾਨੂੰ ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਕਿ ਜਿੰਨੀ ਸਾਨੂੰ ਲੋੜ ਸੀ ਇਹਨੂੰ ਬਾਹਰ ਵਰਤ ਲਿਆ, ਇਹ ਫਿਲਮੀ ਸਟਾਈਲ ਹੈ ਕਿ ਵਰਤਣ ਤੋਂ ਬਾਅਦ ਆਪ ਹੀ ਬੰਦੇ ਨੂੰ ਮਰਾ ਦਿਓ, ਸਬੂਤ ਖਤਮ ਕਰਾ ਦਿਓ, ਕਿ ਜਿਹਨੇ ਆਗਰੇ ਦਾ ਕਿਲਾ ਬਣਾਇਆ ਹੁਣ ਉਹਦੇ ਹੱਥ ਵੱਢ ਦਿਓ ਤਾਂ ਕਿ ਨਵਾਂ ਨਾ ਬਣਾ ਦੇਵੇ। ਸੋ ਇਸ ਲਈ ਜੇ ਤੋਂ ਅਸੀਂ ਕੰਮ ਕਰਾ ਲਿਆ, ਹੁਣ ਦੁਬਾਰਾ ਨਾ ਉਹ ਕੰਮ ਕੋਈ ਹੋਰ ਲਈ ਕਰੇ, ਸਾਡੇ ਉਲਟ ਨਾ ਕਰ ਦੇਵੇ, ਇਸ ਲਈ। ਸੋ ਪਰ ਆਹ ਜਿਹੜਾ ਤਿਹਾੜ ਜੇਲ੍ਹ 'ਚ ਕਾਂਡ ਵਾਪਰਿਆ, ਇਹਦੇ ਨਾਲ ਇੱਕ ਵਾਰ ਫੇਰ ਗੈਂਗਸਟਰਵਾਦ ਦੀ ਸਥਿਤੀ, ਤੇ ਖਾਸ ਕਰ ਉਸ ਪੀੜ੍ਹੀ ਨੂੰ ਮੈਂ ਫੇਰ ਅਪੀਲ ਕਰਦਾ ਕਿ ਜਿਹੜੀ ਇਹਨਾਂ ਤੋਂ ਪ੍ਰਭਾਵਿਤ ਹੁੰਦੀ ਹੈ ਜੀ, ਉਹ ਇਹਨਾਂ ਦੇ ਮਤਲਬ ਹਸ਼ਰ ਜ਼ਰੂਰ ਦੇਖੇ ਕਿ ਇਹਨਾਂ ਦਾ ਆਖਰੀ ਹਸ਼ਰ ਕੀ ਹੁੰਦਾ, ਫਿਰ ਮਤਲਬ ਕਿੱਥੇ ਜਾ ਕੇ ਮਾਮਲਾ ਇਹਨਾਂ ਦਾ ਨਿਬੜਦਾ, ਉਹ ਜ਼ਰੂਰ ਇਹ ਗੌਰ ਕਰਨੇ ਗੱਲ। ਸੋ ਇਸ ਲਈ ਤਿਹਾੜ ਜੇਲ੍ਹ ਦੇ ਅੰਦਰ ਜੋ ਕੁਛ ਇਹ ਵਾਪਰਿਆ, ਕਿ ਉਹ ਆਪਸ 'ਚ ਲੜਦੇ ਨੇ, ਕਹਿੰਦੇ ਜੀ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਇਹ ਪ੍ਰਿੰਸ ਤੇਵਤੀਆ ਇਹ ਗੈਂਗਸਟਰ ਸੀਗਾ, ਇਹਦੇ ਤੇ 16 ਕੇਸ ਚੱਲਦੇ ਆ ਪਹਿਲਾਂ ਹੀ। 16 ਕੇਸਾਂ ਦੇ ਵਿੱਚ ਉਹਦੇ ਪਰ ਕਤਲ ਦਾ, ਲੁੱਟ ਦਾ, ਆਰਮਜ਼ ਐਕਟ ਦਾ, ਅਜਿਹੇ ਹੋਰ ਕਿੰਨੇ 16 ਕੇਸ ਚੱਲਦੇ ਨੇ। ਤੇ ਇਸ ਲਈ 2008 'ਚ ਉਹਦੇ ਖਿਲਾਫ ਲੜਾਈ ਝਗੜੇ ਦਾ ਪਹਿਲਾ ਕੇਸ ਬਣਿਆ ਸੀ, ਤੇ ਉਹ ਤੋਂ ਬਾਅਦ 2010 'ਚ ਉਹਦੇ ਪਰ ਕਤਲ ਦਾ ਕੇਸ ਬਣਿਆ, ਤੇ ਹੁਣ 16 ਕੇਸਾਂ ਦੇ ਨਾਲ ਉਹ ਅੰਦਰ ਸੀ। ਤੇ ਉੱਥੇ ਕਹਿੰਦੇ ਕਿ ਪਹਿਲਾ ਪੰਗਾ ਇਹਦੇ ਵੱਲੋਂ ਲਿਆ ਗਿਆ, ਇਹਨੇ ਛੇੜ ਲਏ ਬੰਦੇ, ਤੇ ਉਹਨਾਂ ਨੇ ਫਿਰ ਚਾਕੂ ਮਾਰਤਾ ਜੀ। ਚਾਕੂ ਕਿੱਥੋਂ ਆ ਗਿਆ? ਸਭ ਤੋਂ ਵੱਡਾ ਸਵਾਲ ਤਾਂ ਇਹ ਆ, ਹਥਿਆਰ ਕਿੱਦਾਂ ਹੁੰਦੇ, ਇਹ ਆਪਣੀ ਆਪ ਸਵਾਲ ਹੈ। ਸੋ ਪੰਜਾਬ 'ਚ ਪਿਛਲੇ ਦਿਨ ਆਪਾਂ ਦੇਖਿਆ ਗੋਇੰਦਵਾਲ ਜੇਲ੍ਹ 'ਚ ਜੋ ਕੁਝ ਵਾਪਰਿਆ ਜੀ, ਤੇ ਉਹ ਤੋਂ ਬਾਅਦ ਵੀਡੀਓ ਵੀ ਬਣੀ, ਲਾਈਵ ਵੀ ਹੋਇਆ, ਬੰਦੇ ਅੰਦਰ 2-2 ਮਾਰੇ ਵੀ ਗਏ।
ਸੋ ਆਹ ਸਾਰੀ ਘਟਨਾਕ੍ਰਮ, ਸੋ ਲੁੱਟਾਂ ਖੋਹਾਂ, ਮੋਬਾਈਲ, ਨਸ਼ਾ, ਚਿੱਟਾ, ਜੋ ਕੁਝ ਮਿਲਦਾ ਜੇਲ੍ਹਾਂ ਦੇ ਅੰਦਰ, ਉਹਦੇ ਪਿੱਛੇ ਪੁਲਿਸ ਸਵਾਲਾਂ ਦੇ ਘੇਰੇ 'ਚ ਪਹਿਲਾਂ ਆਉਂਦੀ ਹੈ। ਇਹਨਾਂ ਘਟਨਾਵਾਂ ਲਈ ਜਿਹੜੇ ਨੇ ਕਤਲ ਕੀਤਾ ਉਹ ਨਹੀਂ, ਜੇਲ੍ਹ ਨੂੰ ਚਲਾਉਣ ਵਾਲੀਆਂ ਧਿਰਾਂ ਦੇ ਉੱਤੇ ਸਵਾਲ ਆਉਂਦਾ ਕਿ ਉਹ ਕੀ ਕਰਦੇ ਨੇ ਫਿਰ। ਜੀ ਜੇਲਾਂ ਕਹਿਣ ਨੂੰ ਇਹ ਸੁਧਾਰ ਕਰਨੇ, ਹੂੰ ਤੇ ਜੇ ਜੇਲ੍ਹ ਮਤਲਬ ਕਿ ਇਸ ਲਈ ਉਹ ਤੁਹਾਡੀ ਗੱਲ ਦਰੁਸਤ ਹੈ ਕਿ ਕੀ ਇਹ ਹੁਣ ਮਾਮਲੇ ਅਦਾਲਤ 'ਚ ਜਾ ਕੇ ਨਿਬੇੜਨ ਦੀ ਬਜਾਏ ਜੇਲ੍ਹਾਂ 'ਚ ਨਿਬੇੜੇ ਜਾ ਰਹੇ ਨੇ, ਕੀ ਐ ਨਿਬੜਨ ਲੱਗੇ? ਇਹ ਇੱਕ ਵੱਡਾ ਸਵਾਲ ਖੜਾ। ਜੀ ਬਿਲਕੁਲ ਦੀਪਕ ਜੀ, ਦੇਖਣਾ ਚਾਹੀਦਾ ਆ ਸਾਰਿਆਂ ਨੂੰ, ਇਨਕੁਆਇਰੀ ਇਹ ਉਹ ਹੋਣੀ ਚਾਹੀਦੀ ਹੈ, ਬਾਕੀਆਂ ਨੂੰ ਵੀ ਦੇਖਣਾ ਚਾਹੀਦਾ ਵੀ ਇੰਨਾ ਆਸਾਨ ਹੋ ਗਿਆ ਜੇਲ੍ਹਾਂ ਦੇ ਵਿੱਚ ਕਤਲੋ ਗਾਰਤ ਜਿਹੜਾ ਉਹ ਕਰਨਾ। ਜੇਲ੍ਹਾਂ ਵਿੱਚੋਂ ਫੋਨ ਆਉਣਗੇ ਤਾਂ ਗਾਣਿਆਂ ਦੇ ਵਿੱਚ ਸੁਣਦੇ ਸੀਗੇ, ਤੇ ਹੁਣ ਜੇਲ੍ਹਾਂ 'ਚ ਇੰਨੇ ਕਤਲ ਹੋਣਗੇ, ਇਹ ਇੱਕ ਚਿੰਤਾ ਦਾ ਵਿਸ਼ਾ। ਅਗਲੀ ਆਪਾਂ ਗੱਲ ਕਰ ਲਈਏ, ਆਪਾਂ ਦੇਖਦੇ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਵਿਸਾਖੀ ਦੇ ਮੌਕੇ ਤੋਂ ਪਹਿਲਾਂ ਬਿਆਨਬਾਜ਼ੀਆਂ ਬਹੁਤ ਹੋਈਆਂ, ਪੁਲਿਸ ਫਲੈਗ ਮਾਰਚ ਕੱਢਦੀ ਰਹੀ, ਜਥੇਦਾਰ ਸਾਹਿਬ ਦੇ ਆਪਣੇ ਬਿਆਨ ਜਿਹੜੇ ਉਹ ਆਉਂਦੇ ਰਹੇ, ਤਸਵੀਰਾਂ ਵੀ ਆਉਂਦੀਆਂ ਰਹੀਆਂ ਵੀ ਕਿੱਦਾਂ ਗੇਟਾਂ ਦੇ ਵਿੱਚੋਂ ਕੱਢਿਆ ਜਾ ਰਿਹਾ। ਓਵਰਆਲ ਵਿਸਾਖੀ ਨੂੰ ਲੈ ਕੇ, ਇਹ ਸਾਰੇ ਸਮਾਗਮਾਂ ਨੂੰ ਲੈ ਕੇ ਕਿੱਦਾਂ ਦਾ ਮਾਹੌਲ ਰਿਹਾ ਪੂਰੇ ਪੰਜਾਬ ਦੇ ਵਿੱਚ? ਬੜੇ ਉਤਸ਼ਾਹ ਨਾਲ, ਬੜੀ ਸ਼ਰਧਾ ਨਾਲ, ਹੈ ਨਾ, ਬੜੀ ਤਨਦੇਹੀ ਨਾਲ ਨਾਨਕ ਨਾਮ ਲੇਵਾ ਸੰਗਤ ਨੇ ਵਿਸਾਖੀ ਦਾ ਤਿਉਹਾਰ ਮਨਾਇਆ। ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ, ਜਾਂ ਹੋਰ ਪਵਿੱਤਰ ਗੁਰੂ ਧਾਮਾਂ ਤੇ, ਸਰੋਵਰਾਂ ਤੇ, ਨਦੀਆਂ ਤੇ, ਹੈ ਨਾ, ਸਾਡੀਆਂ ਪਵਿੱਤਰ ਥਾਵਾਂ ਤੇ ਜਾ ਕੇ ਇਸ਼ਨਾਨ ਹੋਏ। ਸੋ ਇਸ ਲਈ ਉਹ ਤਿਉਹਾਰ ਪੂਰੇ ਉਹਦੇ ਨਾਲ ਸ਼ਰਧਾ ਨਾਲ ਮਨਾਇਆ ਗਿਆ। ਪਰ ਉਹਦੇ ਵਿੱਚ ਇੱਕ ਕਿਤੇ ਖੌਫ ਦੀ ਥੋੜੀ ਜਿਹੀ ਲੀਕ ਦਿਖਦੀ ਸੀ, ਫਿਕਰਮੰਦੀ ਦਿਖਦੀ ਸੀ, ਖਾਸ ਕਰਕੇ ਜਦੋਂ ਕੋਈ ਸ਼ਰਧਾਲੂ ਪਰਿਵਾਰ ਸਣੇ ਆ ਰਿਹਾ ਜੀ, ਤਾਂ ਉਹ ਆਪਣੇ ਲਈ ਖੌਫਜ਼ਦਾ ਨਹੀਂ ਸੀ, ਆਪਣੇ ਪਰਿਵਾਰ ਨੂੰ ਲੈ ਕੇ ਖੌਫਜ਼ਦਾ ਨਜ਼ਰ ਆਏ ਸ਼ਰਧਾਲੂ। ਉਹਨਾਂ ਨੂੰ ਫਿਕਰਮੰਦੀ ਇਹ ਸੀ ਕਿ ਅਸੀਂ ਆਪਣੀਆਂ ਬੱਚੀਆਂ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਜਵਾਕਾਂ ਨਾਲ, ਬਜ਼ੁਰਗ ਮਾਵਾਂ ਨਾਲ, ਭੈਣਾਂ ਨਾਲ, ਧਰਮ ਪਤਨੀ ਨਾਲ ਅਸੀਂ ਜਦੋਂ ਮੱਥਾ ਟੇਕਣ ਆ ਰਹੇ ਹਾਂ ਤਾਂ ਉੱਥੇ ਪੁਲਿਸ ਦਿਖਦੀ ਆ, ਉਹ ਕੇਂਦਰੀ ਏਜੰਸੀਆਂ ਵੀ, ਉਹ ਪੰਜਾਬ ਪੁਲਿਸ ਫੋਰਸ ਵੀ, ਉਹ ਸਿਵਲ 'ਚ ਵੀ, ਹੈ ਨਾ। ਤੇ ਉਹ ਸਾਰੇ ਦੇ ਦੌਰਾਨ ਫਿਰ ਉਹ ਇੱਕ ਫਿਕਰ ਹੁੰਦਾ ਕਿ ਜੇ ਕੁਝ ਵਾਪਰ ਗਿਆ ਕਿੱਧਰ ਨੂੰ ਭੱਜਣਾ, ਕਿੱਧਰ ਨੂੰ ਜਾਣਾ, ਕਿਵੇਂ ਬਚਾ ਕਰਨਾ। ਸੋ ਆਹ ਜਿਹੜੇ ਦ੍ਰਿਸ਼ ਸੀ ਇਹ ਚਿੰਤਾਜਨਕ ਹੈ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰੀ ਕੱਲ ਦੁੱਖ ਨਿਵਾਰਨ ਸਾਹਿਬ ਮੱਥਾ ਟੇਕਣ ਜਾਂਦੇ ਨੇ ਪਟਿਆਲੇ ਵਿਸਾਖੀ ਦੇ ਮੌਕੇ ਆਪਣੇ ਪਰਿਵਾਰ ਸਣੇ ਜੀ, ਤੇ ਮੱਥਾ ਟੇਕ ਕੇ ਉਹ ਕਹਿੰਦੇ ਨੇ ਕਿ ਪੰਜਾਬ 'ਚ ਸਭ ਤੋਂ ਵੱਧ ਸ਼ਾਂਤੀ ਆ, ਦੇਸ਼ ਦਾ ਸਭ ਤੋਂ ਵੱਧ ਸੂਬਾ ਜੇਕਰ ਸ਼ਾਂਤ ਆ ਕੋਈ ਤਾਂ ਪੰਜਾਬ ਆ। ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰ ਵੀ ਕਹਿੰਦੇ ਨੇ ਕਿ ਪੰਜਾਬ ਦੇ ਸ਼ਾਂਤ ਮਾਹੌਲ 'ਚ ਪੱਥਰ ਮਾਰਿਆ ਜਾ ਰਿਹਾ, ਇੱਥੇ ਸ਼ਾਂਤੀ ਆ। ਜੇਕਰ ਕੌਮ ਦੀ ਅਗਵਾਈ ਕਰਨ ਵਾਲਾ ਨੁਮਾਇੰਦਾ ਵੀ ਕਹਿੰਦਾ ਔਰ ਸੂਬੇ ਦੀ ਪ੍ਰਤੀਨਿਧਤਾ ਕਰਨ ਵਾਲਾ ਲੀਡਰ ਵੀ ਕਹਿੰਦਾ ਕਿ ਸ਼ਾਂਤੀ ਆ, ਫਿਰ ਪੁਲਿਸ ਫੋਰਸ ਕਿਹਨੇ ਲਾਈ ਆ? ਫਿਰ ਏਜੰਸੀਆਂ ਕੌਣ ਮੰਗ ਕੇ ਲਿਆਇਆ? ਸੋ ਇਹ ਵੱਡਾ ਸਵਾਲ ਖੜਾ। ਮੈਂ ਆਪਣੇ 40-42 ਸਾਲਾਂ ਦੇ ਇਸ ਦੌਰ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ, ਮੈਂ ਇੰਨੀ ਫੋਰਸ ਕਦੇ ਤਖਤ ਸ੍ਰੀ ਦਮਦਮਾ ਸਾਹਿਬ ਜਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਹੀਂ ਦੇਖੀ ਜੀ। 84 'ਚ ਵੀ ਨਹੀਂ ਸੀ ਆਇਆ ਕਿ ਇਕੱਲੇ ਸ਼ਰਧਾਲੂ ਦੀ ਚੈਕਿੰਗ ਏਦਾਂ ਹੋਈ ਹੋਵੇ ਜੀ। ਮਤਲਬ ਨਜ਼ਰਸਾਨੀ ਹੈ, ਪੂਰਾ ਚਰਿੱਤਰ ਹਰਨ ਕਰਨ ਵਾਲਾ ਕੰਮ ਕਿ ਹਾਂ ਇਕੱਲੇ ਲੰਘਦੇ ਬੰਦੇ ਨੂੰ ਇਹ ਦੇਖਣਾ, ਗੇਟਾਂ ਨੂੰ ਲੰਘਾਓ। ਤਲਾਸ਼ੀਆਂ ਹੋਈਆਂ, ਕੱਲ ਵੀ ਸੰਗਤ ਦੀਆਂ ਤਲਾਸ਼ੀਆਂ ਹੋਈਆਂ। ਸੋ ਇਸ ਲਈ ਇਹ ਵੱਡਾ ਸਵਾਲ ਹੈ। ਜੇਕਰ ਤੁਹਾਡੇ ਕੋਲ ਕੋਈ ਇਨਪੁਟ ਹੈ ਤਾਂ ਤੁਹਾਡੇ ਕੋਲ ਜਿੱਥੋਂ ਬੰਦੇ ਨੇ ਆਉਣਾ ਉੱਥੇ ਜਾ ਕੇ ਫੜ ਲਓ ਨਾ। ਇੱਥੇ ਤੱਕ ਆਉਣ ਕਿਉਂ ਦੇ ਰਹੇ ਹੋ? ਫਿਰ ਜੇ ਨਹੀਂ ਆਉਣਾ ਤਾਂ ਫਿਰ ਜਾਲੀ ਡਰਾਵਾ ਕਿਉਂ ਪੈਦਾ ਕਰ ਰਹੇ ਹੋ? ਸੋ ਇਸ ਲਈ ਕੱਲ ਜਥੇਦਾਰ ਸਾਹਿਬ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ ਕਿ ਸੰਗਤ ਉਤਸ਼ਾਹ ਨਾਲ ਆਵੇ, ਬੇਪਰਵਾਹ ਹੋ ਕੇ ਆਵੇ, ਪਰ ਲਾਪਰਵਾਹ ਹੋ ਕੇ ਨਾ ਆਵੇ। ਉਤਸ਼ਾਹ ਤੇ ਬੇਪਰਵਾਹ ਹੋ ਕੇ ਆਉਣਾ, ਪਰ ਲਾਪਰਵਾਹ ਹੋ ਕੇ ਨਹੀਂ ਆਉਣਾ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਲੀਕ ਜਿਹਦੀ ਆਪਾਂ ਗੱਲ ਕਰ ਰਹੇ ਜਥੇਦਾਰ ਸਾਹਿਬ ਉਹ ਮਹਿਸੂਸ ਕਰ ਰਹੇ ਨੇ। ਤੇ ਇਸ ਲਈ ਇਹ ਸਭ ਦੇ ਦਰਮਿਆਨ ਹੀ ਉਹਨਾਂ ਨੇ ਇਹ ਕਿਹਾ ਕਿ ਗੁਰੂ ਸਾਹਿਬ ਦਾ ਸੰਦੇਸ਼ ਕੌਮ ਨੂੰ ਯਾਦ ਰੱਖਣਾ ਚਾਹੀਦਾ। ਉਹਨਾਂ ਨੇ ਸਾਨੂੰ ਕਿਰਪਾਨ ਸੌਂਪੀ ਆ। ਜਦੋਂ ਸਾਨੂੰ ਤਲਵਾਰ ਤੇ ਕਿਰਪਾਨ 'ਚ ਫਰਕ ਸਮਝ ਆ ਗਿਆ ਨਾ, ਫਿਰ ਸਾਨੂੰ ਉਹਦਾ ਅਰਥ ਸਮਝ ਆ ਜਾਊਗਾ, ਸਾਨੂੰ ਉਹਦਾ ਸਤਿਕਾਰ ਸਮਝ ਆ ਜਾਊਗਾ, ਉਹਦਾ ਭਾਵ ਸਮਝ ਆ ਜਾਊਗਾ ਕਿ ਕਿਉਂ ਗੁਰੂ ਸਾਹਿਬ ਨੇ ਕਿਰਪਾਨ ਰੱਖਣ ਲਈ ਕਿਹਾ। ਰੱਖਿਆ ਦੀ ਨਿਸ਼ਾਨੀ ਹੈ, ਹਮਲੇ ਦੀ ਨਹੀਂ। ਸੋ ਇਸ ਲਈ ਰੱਖਿਆ ਦੇ ਲਈ ਫਿਰ ਕੱਲ ਜਥੇਦਾਰ ਸਾਹਿਬ ਨੇ ਅਪੀਲ ਕੀਤੀ ਕਿ ਹਰੇਕ ਸਿੱਖ ਦੇ ਘਰ ਦੇ ਵਿੱਚ ਕਿਰਪਾਨ ਹੋਣੀ ਜ਼ਰੂਰੀ ਹੈ, ਗੁਰੂ ਸਾਹਿਬ ਦੀ ਬਖਸ਼ੀ ਕਿਰਪਾਨ ਹੋਣੀ ਜ਼ਰੂਰੀ ਹੈ। ਸੋ ਇਸ ਲਈ ਰੱਖਿਆ ਲਈ ਉਹ ਜਿਵੇਂ ਉਹ ਅੱਜ ਕੱਲ੍ਹ ਕਹਿੰਦੇ ਆ ਕਿ ਹਾਂ ਤੁਸੀਂ ਜੇਕਰ ਲਾਇਸੈਂਸ ਲਿਆ ਤਾਂ ਉਹ ਆਪਣੇ ਬਚਾਅ ਲਈ ਆ ਜੀ, ਨਾ ਕਿ ਕਿਸੇ ਨੂੰ ਮਾਰਨ ਲਈ ਆ। ਸੋ ਤੁਹਾਡੇ ਤੇ ਜਦੋਂ ਕੋਈ ਹਮਲਾਵਰ ਹੁੰਦਾ ਫਿਰ ਤੁਸੀਂ ਆਪਣੇ ਬਚਾਅ ਲਈ ਉਹਦੀ ਵਰਤੋਂ ਕਰਦੇ ਹੋ, ਫਿਰ ਉਹ ਰੱਖਿਆ ਲਈ ਚੁੱਕਿਆ ਹਥਿਆਰ ਹੈ
ਜੀ ਜਾਂ ਕਿਸੇ ਦੀ ਰੱਖਿਆ ਲਈ ਤੁਸੀਂ ਸਾਹਮਣੇ ਡਟਦੇ ਹੋ ਤਾਂ ਉਹ ਰੱਖਿਆ ਲਈ ਚੁੱਕਿਆ ਹਥਿਆਰ ਉਸ ਹਵਾਲੇ ਨਾਲ ਕਰ ਜਥੇਦਾਰ ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਪਰ ਇਹ ਗੱਲ ਤੁਹਾਡੀ ਦਰੁਸਤ ਹੈ ਕਿ ਕੱਲ ਸੰਗਤਾਂ 'ਚ ਉਤਸ਼ਾਹ ਬਹੁਤ ਸੀ, ਨਿਮਰਤਾ ਬਹੁਤ ਸੀ, ਸਾਦਗੀ ਬਹੁਤ ਸੀ, ਹੈ ਨਾ, ਤੇ ਉਸ ਦੇ ਬਾਵਜੂਦ ਬੇਪਰਵਾਹੀ ਵੀ ਸੀ, ਪਰ ਉਹਦੇ ਨਾਲ ਖੌਫ ਵੀ ਕਿਤੇ ਨਾ ਕਿਤੇ ਮਹਿਸੂਸ ਕੀਤਾ। ਉਹ ਪਰਿਵਾਰਾਂ ਨੂੰ ਲੈ ਕੇ ਸੀ, ਆਪਣੇ ਆਪ ਨੂੰ ਲੈ ਕੇ ਨਹੀਂ ਸੀ। ਵੱਡੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਦਮਦਮਾ ਸਾਹਿਬ, ਲੱਖਾਂ ਦੀ ਗਿਣਤੀ 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ, ਦਰਬਾਰ ਸਾਹਿਬ, ਦੁੱਖ ਨਿਵਾਰਨ ਸਾਹਿਬ ਤੇ ਹੋਰ ਸਾਡੇ ਜਿੰਨੇ ਵੀ ਇਤਿਹਾਸਕ ਧਾਰਮਿਕ ਸਥਾਨ ਨੇ ਉੱਥੇ ਵਿਸਾਖੀ ਦੇ ਮੇਲੇ ਵੀ ਲੱਗੇ, ਗੁਰੂ ਘਰਾਂ 'ਚ ਦੀਵਾਨ ਵੀ ਸਜੇ, ਕੀਰਤਨ ਵੀ ਹੋਏ, ਬਾਣੀ ਦਾ, ਗੁਰਬਾਣੀ ਦਾ ਅਥਾਹ ਪ੍ਰਚਾਰ, ਅੰਮ੍ਰਿਤ ਦੀ ਵਰਖਾ ਵੀ ਹੋਈ। ਸੋ ਇਸ ਲਈ ਉਹ ਸਾਰਾ ਵਰਤਾਰਾ ਉਵੇਂ ਵਾਪਰਿਆ, ਪਰ ਉਹਦੇ ਵਿੱਚ ਬਸ ਕਿਤੇ ਨਾ ਕਿਤੇ ਦੁੱਖ ਦੇ ਰਿਹਾ ਸੀਗਾ ਜਿੱਥੇ ਪੁਲਿਸ ਤੇ ਨੀਮ ਫੌਜੀ ਦਸਤੇ ਤੇ ਸੁਰੱਖਿਆ ਟੀਮਾਂ ਤੇ ਬੈਰੀਗੇਡ ਜਿਹੜੇ ਨਜ਼ਰ ਆ ਰਹੇ ਸੀ, ਉਹ ਫਿਕਰਮੰਦੀ ਪੈਦਾ ਕਰ ਰਹੇ ਸੀ। ਤੇ ਉਹ ਮੁੱਖ ਮੰਤਰੀ ਕਹਿਣ ਤੇ ਕੌਮ ਦੇ ਮੁਖੀ ਕਹਿਣ ਕਿ ਨਹੀਂ, ਪੰਜਾਬ 'ਚ ਸ਼ਾਂਤੀ। ਜੀ ਜੀ ਜੀ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਸਰਕਾਰੀ ਮਹਿਕਮੇ ਕਿਉਂ ਨਹੀਂ ਲਵਾ ਰਹੇ ਸਮਾਰਟ ਮੀਟਰ, ਰਾਜ ਖੁੱਲ ਗਿਆ ਜੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਸਮਾਰਟ ਮੀਟਰਾਂ ਨੂੰ ਲੈ ਕੇ ਪਹਿਲਾਂ ਤੋਂ ਪੰਜਾਬ 'ਚ ਰੋਸ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ, ਪੰਜਾਬ ਦੇ ਵਪਾਰੀ ਵਰਗ ਵੀ ਸਮਾਰਟ ਮੀਟਰਾਂ ਦਾ ਵਿਰੋਧ ਕਰ ਰਹੇ ਨੇ। ਕਈ ਥਾਵਾਂ ਤੇ ਪਿੰਡਾਂ 'ਚ ਡਿਸਪੈਂਸਰੀਆਂ, ਸਕੂਲਾਂ 'ਚ ਲਾ ਵੀ ਦਿੱਤੀ, ਜਥੇਬੰਦੀਆਂ ਨੇ 24 ਘੰਟੇ 'ਚ ਪੱਟ ਕੇ ਸਿੱਟਤੇ। ਪਰ ਦੂਸਰੇ ਪਾਸੇ ਸਰਕਾਰੀ ਵਿਭਾਗਾਂ ਨੂੰ ਤਾਂ ਉੱਪਰੋਂ ਹਦਾਇਤ ਹੋਈ ਆ ਕਿ ਪਹਿਲਾਂ ਤੁਸੀਂ ਜ਼ਰੂਰ ਲਵਾਓ, ਤੇ ਸਰਕਾਰੀ ਵਿਭਾਗਾਂ ਨੇ ਸਰਕਾਰ ਦੇ ਹੁਕਮ ਮੰਨਣੇ ਹੀ ਹੁੰਦੇ ਨੇ, ਉੱਥੋਂ ਹੀ ਕੰਮ ਅਮਲ ਸ਼ੁਰੂ ਹੁੰਦੇ ਨੇ। ਹੁਣ ਇੱਥੇ ਪੰਜਾਬ ਦੇ ਵਿੱਚ 31 ਮਾਰਚ ਤੱਕ 53,000 ਮੀਟਰ ਲਾਉਣੇ ਜ਼ਰੂਰੀ ਸੀ ਸਰਕਾਰੀ ਵਿਭਾਗਾਂ 'ਚ ਜੀ, ਤੇ ਪਰ ਲੱਗੇ ਨੇ ਅਜੇ ਤੱਕ 10,000। ਸੋ ਇਸ ਲਈ 53 ਚੋਂ 10 ਲੱਗੇ ਨੇ, 43 ਕਿਉਂ ਨਹੀਂ, 43,000 ਮੀਟਰ ਕਿਉਂ ਨਹੀਂ ਲੱਗ ਪਏ, ਇਹ ਸਵਾਲ ਆ ਜੀ। ਅਸਲ 'ਚ ਪਹਿਲੂ ਕੀ ਆ ਜੀ, ਦੋ ਤਰੀਕੇ ਨੇ। ਸਾਰੇ ਵਿਭਾਗਾਂ ਦਾ ਜਿਹੜਾ ਹੁਣ ਤੱਕ ਜਿਵੇਂ ਆਡਿਟ ਹੁੰਦਾ ਹੈ, ਖਰਚੇ ਦਾ ਹਿਸਾਬ ਕਿਤਾਬ ਹੁੰਦਾ ਹੈ, ਰਾਜਕਰਨ ਜੀ ਇੱਕ ਸਿੱਧਾ ਸਿਸਟਮ ਹੈ ਕਿ ਭਾਈ ਮਹੀਨੇ ਬਾਅਦ ਬਿੱਲ ਆਇਆ ਤੇ ਬਿੱਲ ਜਾਂ ਰਾਸ਼ੀ ਰੱਖਣੀ ਹੈ, ਇਹਦੇ ਵਿੱਚੋਂ ਬਿੱਲ ਜਮ੍ਹਾਂ ਕਰਾਉਣਾ। ਠੀਕ ਹੈ। ਇਹ ਵੱਖਰੀ ਗੱਲ ਹੈ ਕਿ ਸਰਕਾਰੀ ਵਿਭਾਗ ਬਿੱਲ ਜਮ੍ਹਾਂ ਹੀ ਨਹੀਂ ਕਰਾਉਂਦੇ, ਅੱਧੇ ਤਾਂ ਕੁੰਡੀ ਦੇ ਸਾਰੇ ਚੱਲਦੇ ਨੇ। ਥਾਣੇ ਠੁੰਡੀ ਤਾਂ ਸਾਡੇ ਚੱਲਦੀ ਕੁੰਡੀਆਂ ਦੇ ਸਹਾਰੇ ਨੇ, ਤੇ ਪਰ ਉਹਦੇ ਬਾਵਜੂਦ ਵੀ ਤਾਂ ਵੀ ਮਤਲਬ ਕਿ ਜਿਹੜਾ ਇੱਕ ਤਰੀਕਾ ਹੈ ਪੇਮੈਂਟ ਦਾ, ਉਹ ਸਿੰਪਲ ਹੈ ਕਿ ਅਸੀਂ ਭਾਈ ਮਹੀਨੇ ਬਾਅਦ ਬਿੱਲ ਆਊਗਾ, ਫਿਰ ਉਹਦੀ ਅਦਾਇਗੀ ਲਈ। ਹੁਣ ਇੱਥੇ ਜਦੋਂ ਸਮਾਰਟ ਮੀਟਰ ਲੱਗ ਗਏ, ਪ੍ਰੀਪੇਡ ਮੀਟਰ ਲੱਗ ਗਏ, ਤਾਂ ਪਹਿਲਾਂ ਤੁਸੀਂ ਰੀਚਾਰਜ ਕਰਾਉਣਾ। ਠੀਕ ਹੈ। ਇਹ ਦੇਸ਼ ਦੇ ਵਿੱਚ ਨਵੇਂ ਫਾਰਮੂਲੇ ਲੈ ਕੇ ਆਏ ਮੋਦੀ ਜੀ, ਮਤਲਬ ਮੈਂ ਹੈਰਾਨ ਆ। ਤੁਸੀਂ ਹੱਟੀ ਤੋਂ ਸਮਾਨ ਲੈਣ ਜਾਓ ਜੀ, ਤੁਸੀਂ ਸਮਾਨ ਖਰੀਦ ਕੇ ਕਾਊਂਟਰ ਤੇ ਆ ਕੇ ਫਿਰ ਪੈਸੇ ਦਿੰਦੇ ਹੋ। ਜੀ ਜੀ ਜੀ। ਤੁਸੀਂ ਕੋਈ ਸਹੂਲਤ ਲੈਣੀ ਆ ਤਾਂ ਉਹਦੀ ਵਰਤੋਂ ਕਰਨ ਤੋਂ ਬਾਅਦ ਤੁਸੀਂ ਹੋਟਲ ਕਚਹਿਰੀ ਵੀ ਜਾਂਦੇ ਹੋ ਤਾਂ ਉੱਥੇ ਜਦੋਂ ਕਮਰਾ ਛੱਡਦੇ ਹਾਂ ਅਸੀਂ ਫਿਰ ਇਹਦੀ ਪੇਮੈਂਟ ਕਰਦੇ ਹਾਂ। ਸੋ ਆਹ ਇੱਕ ਨਵੀਂ ਤਰ੍ਹਾਂ ਦੀ ਹੈ ਕਿ ਜੇਬ ਕੱਟੋ ਪਹਿਲਾਂ ਲੋਕਾਂ ਦੀ, ਐਡਵਾਂਸ ਦੇ ਵਿੱਚ ਪੈਸੇ। ਮਤਲਬ ਇਹ ਇੱਕ ਨਵਾਂ, ਜਦੋਂ ਸਵਾਲ ਤਾਂ ਉਦਣ ਹੀ ਸੀ ਜਦੋਂ ਜੇਕਰ ਦੇਸ਼ ਦੇ ਲੋਕ ਰਿਐਕਟ ਕਰਦੇ, ਰਾਜਕਰਨ ਜੀ, ਜਦੋਂ ਸਾਡੇ ਮੋਬਾਈਲਾਂ ਦੇ ਵਿੱਚ ਇਹ ਕੰਮ ਸ਼ੁਰੂ ਹੋਇਆ ਕਿ ਰੀਚਾਰਜ ਕਰਾ ਲਓ ਜੀ ਤਾਂ ਮੋਬਾਈਲ ਚੱਲੂਗਾ। ਸੋ ਇਸ ਲਈ ਅਸੀਂ ਉਹਨਾਂ ਦੇ ਆਦੀ, ਕਿੰਨਾ ਰੁਪਈਆ ਅਸੀਂ ਇਕੱਠਾ ਦਿੰਦੇ ਆ ਉਹਨਾਂ ਨੂੰ, ਕੰਪਨੀਆਂ ਨੂੰ। ਤੇ ਫਿਰ ਉਹ ਤੋਂ ਬਾਅਦ ਫਾਸਟੈਗ ਜਦੋਂ ਆਇਆ, ਫਾਸਟੈਗ ਦੇ ਵਿੱਚ ਅਸੀਂ ਰੀਚਾਰਜ ਕਰਾ ਕੇ ਕਿੰਨਾ ਅਰਬਾਂ ਖਰਬਾਂ ਰੁਪਈਆ ਗੱਡੀ ਚਾਹੇ ਘਰੇ ਖੜੀ ਰਹੇ, ਕਦੇ ਹਾਈਵੇ ਤੇ ਚੜੇ ਵੀ ਨਾ, ਪਰ ਪੈਸਾ ਐਡਵਾਂਸ, ਉਹਦਾ ਵਿਆਜ ਕਿੰਨਾ ਖਾ ਰਹੇ ਨੇ, ਕਿੰਨੇ ਕਰੋੜਾਂ ਅਰਬਾਂ ਖਰਬਾਂ ਦਾ ਵਿਆਜ ਕਿੰਨਾ। ਉਹੀ ਜਿਹਾ ਸਿਸਟਮ ਹੁਣ ਇੱਥੇ ਆ ਕਿ ਸਾਰੇ ਦੇਸ਼ ਤੋਂ ਪਹਿਲਾਂ ਤੁਸੀਂ ਪੈਸੇ ਜਮ੍ਹਾਂ ਕਰਵਾ ਲਓ ਤੇ ਬਾਅਦ ਚੋਂ ਬੰਦਾ ਜਿੰਨੀ ਬਿਜਲੀ ਵਰਤੂਗਾ ਉਹ ਨਹੀਂ ਦੇਖੀ ਜਾਊਗਾ, ਤੇ ਜਿੱਦਾਂ ਹੀ ਬਿਜਲੀ ਦੇ ਪੈਸੇ ਖਤਮ ਤਦੇ ਬਿਜਲੀ ਬੰਦ। ਸੋ ਇਸ ਲਈ ਇੱਕ ਤਾਂ ਵਿਭਾਗਾਂ ਲਈ ਹੁਣ ਮੁਸ਼ਕਲ ਇਹ ਆ ਕਿ ਉਹ ਪਹਿਲਾਂ ਅਦਾਇਗੀ ਕਿਵੇਂ ਕਰਨ, ਅਜੇ ਉਹਨਾਂ ਦੇ ਉਹ ਨਿਯਮ ਨਹੀਂ ਬਣੇ ਖਾਤੇ ਚੋਂ ਪੈਸੇ ਰਿਲੀਜ਼ ਹੋਣ ਵਾਲੇ। ਦੂਜਾ ਸਭ ਤੋਂ ਬੜਾ ਕਾਰਨ ਇਹ ਆ ਕਿ ਪੁਰਾਣਾ ਅਜੇ ਕਲੀਅਰ ਨਹੀਂ, 2600 ਕਰੋੜ ਰੁਪਈਆ ਪੰਜਾਬ ਦੇ ਸਰਕਾਰੀ ਵਿਭਾਗਾਂ ਕੰਨੀ ਬਿਜਲੀ ਵਿਭਾਗ ਦਾ ਬਕਾਇਆ ਖੜਾ ਹੈ। 2600 ਕਰੋੜ ਤੋਂ ਇੱਥੋਂ ਹਿਸਾਬ ਲਾ ਲਓ। ਤੇ ਇਸ ਲਈ ਇਹਦੇ ਵਿੱਚ ਸਭ ਤੋਂ ਨੰਬਰ 1 ਤੇ ਜੇਕਰ ਕੋਈ ਹੈਗਾ ਜੀ ਤਾਂ ਵਾਟਰ ਸਪਲਾਈ ਵਿਭਾਗ ਹੈ ਜੀ। ਠੀਕ ਹੈ। 1070 ਕਰੋੜ ਰੁਪਈਆ ਬਕਾਇਆ ਜੀ ਉਹਦੇ ਕੰਨੀ। ਦੂਏ ਨੰਬਰ ਦੇ ਉੱਤੇ ਜੀ ਸਾਡਾ ਸਥਾਨਕ ਸਰਕਾਰਾਂ ਦਾ ਵਿਭਾਗ, ਨਗਰ ਨਿਗਮ, ਜੇ ਉਹ ਸਾਰਾ ਕੁਝ, ਨਗਰ ਕੌਂਸਲਾਂ, 954 ਕਰੋੜ, ਲਗਭਗ 1000 ਕਰੋੜ ਦੇ ਕਰੀਬ ਹੈ ਵੀ। ਠੀਕ ਹੈ। ਇਹਨਾਂ ਦਾ ਬਕਾਇਆ ਖੜਾ ਹੈ। ਨੰਬਰ 3 ਦੇ ਉੱਤੇ ਜੀ ਪੇਂਡੂ ਵਿਕਾਸ ਪੰਚਾਇਤ ਵਿਭਾਗ, 300 ਕਰੋੜ ਦੇ ਕਰੀਬ ਆ, 292.41 ਲੱਖ ਕਰੋੜ, 292 ਕਰੋੜ ਰੁਪਈਆ ਇਹਨਾਂ ਕੰਨੀ ਬਕਾਇਆ ਖੜਾ। ਇਸ ਤੋਂ ਬਾਅਦ ਫਿਰ ਵਾਰੀ ਆਉਂਦੀ ਹੈ ਜੀ ਸਾਡੇ ਸੀਵਰੇਜ ਬੋਰਡ ਦੀ, 80 ਕਰੋੜ ਦੇ ਕਰੀਬ ਇਹਨਾਂ ਕੰਨੀ ਬਕਾਇਆ ਖੜਾ ਹੈ ਜੀ। ਫਿਰ ਉਸ ਤੋਂ ਬਾਅਦ ਸਿੰਚਾਈ ਵਿਭਾਗ, 21 ਕਰੋੜ ਰੁਪਈਆ ਇਹਨਾਂ ਕੰਨੀ ਬਕਾਇਆ ਖੜਾ ਹੈ।
ਹੈ। ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਸਿਹਤ ਵਿਭਾਗ 178 ਕਰੋੜ ਇਹਨਾਂ ਕੰਨੀ ਵੀ ਖੜਾ ਹੈ ਨਾ। ਸਿੱਖਿਆ ਵਿਭਾਗ 10 ਕਰੋੜ ਤੋਂ ਵੱਧ 11 ਕਰੋੜ ਦੇ ਆਸ-ਪਾਸ ਇਹਨਾਂ ਕੰਨੀ ਖੜਾ ਹੈ। ਗ੍ਰਹਿ ਮਾਮਲੇ ਤੇ ਜੇਲ੍ਹ ਹੈ ਨਾ, ਇਹਨਾਂ ਕੰਨੀ ਵੀ ਕਰੀਬ 20 ਕਰੋੜ ਰੁਪਇਆ 19.61 20 ਕਰੋੜ ਕਰੀਬ ਖੜਾ ਹੈ। ਸੋ ਇਸ ਲਈ ਤੇ ਅਦਰ ਬਾਕੀ ਸਾਰੇ ਜਿੰਨੇ ਬਚ ਗਏ ਉਹਨਾਂ ਕੰਨੀ ਵੀ 53 ਕਰੋੜ ਖੜਾ ਹੈ ਤੇ ਕੁੱਲ 2600 ਕਰੋੜ ਦਾ ਬਕਾਇਆ ਅਜੇ ਬਾਕੀ ਹੈ। ਜਦੋਂ ਤੱਕ ਇਹ ਅਦਾ ਨਹੀਂ ਕਰਦੇ ਤਦ ਤੱਕ ਪ੍ਰੀਪੇਡ ਮੀਟਰ ਲੱਗਣੇ ਔਖੇ ਨੇ। ਪਹਿਲਾਂ 1 ਮਾਰਚ ਸੀ ਟਾਰਗੇਟ, ਉਹਨੂੰ ਵਧਾ ਕੇ 31 ਮਾਰਚ ਕੀਤਾ ਸੀ ਕਿ 53,000 ਤਾਂ ਲਾ ਹੀ ਦੇਣੇ ਆ, ਤੇ ਪਰ ਅਜੇ ਤੱਕ ਲੱਗੇ 10,000 ਆ। ਪਰ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਕਰਦੀਆਂ ਕਿ ਘਰਾਂ ਦੇ ਲੋਕਾਂ ਨਾਲ ਵੀ ਇਹ ਲੁੱਟ ਆ, ਇਹ ਉਹਨਾਂ ਦੇ ਪੈਸੇ ਦੀ ਵਸੂਲੀ ਆ ਪਹਿਲਾਂ ਸਹੂਲਤ ਦੇਣ ਤੋਂ ਪਹਿਲਾਂ। ਸੋ ਇਸ ਲਈ ਸਮਾਰਟ ਮੀਟਰਾਂ ਦਾ ਪੰਜਾਬ 'ਚ ਵਿਰੋਧ ਹੋ ਰਿਹਾ। ਪਰ ਇਸ ਨੇ ਆਹ ਸੱਚਾਈ ਵੀ ਸਾਹਮਣੇ ਲਿਆਤੀ ਕਿ ਸਰਕਾਰੀ ਵਿਭਾਗ ਜਿਹੜੇ ਲੋਕਾਂ ਨੂੰ ਹਦਾਇਤਾਂ ਕਰਦੇ ਨੇ, ਲੋਕਾਂ ਦੇ ਚਲਾਨ ਕੱਟਦੇ ਨੇ, ਲੋਕਾਂ ਨੂੰ ਨੋਟਿਸ ਭੇਜਦੇ ਨੇ, ਉਹਨਾਂ ਦਾ ਆਪਣਾ ਹਾਲ ਇਹ ਆ ਕਿ ਉਹਨਾਂ ਕਹਿੰਦੀ ਬਿਜਲੀ ਦੇ ਬਿੱਲ ਬਕਾਏ ਖੜੇ ਨੇ। ਪਰ ਏਸੀ ਚੱਲਣਾ ਚਾਹੀਦਾ, ਪੱਖਾ ਕੂਲਰ ਲੱਗਿਆ ਹੋਣਾ ਚਾਹੀਦਾ ਤੇ ਸਹੂਲਤ ਸਾਰੀ ਚਾਹੀਦੀ ਹੈ ਅਫਸਰਾਂ ਅਧਿਕਾਰੀਆਂ ਨੂੰ, ਪਰ ਬਿੱਲ ਨਹੀਂ ਅਸੀਂ ਪੇ ਕਰਨਾ। ਤੇ ਫਿਰ ਅਸੀਂ ਕਹਿੰਦੇ ਕਿ ਪਾਵਰਕੌਮ ਸਾਡਾ ਬਚਦਾ ਕਿਉਂ ਨਹੀਂ। ਜੀ 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 ਬਿਲਕੁਲ। ਤੇ ਜਾਂਦੇ ਦੀਪਕ ਜੀ, ਮੈਨੂੰ ਪਤਾ ਅਜੇ ਸ਼ਾਇਦ ਤੁਸੀਂ, ਕਿਉਂਕਿ ਰਾਤ ਨੂੰ ਦੇਰ ਨੂੰ ਮਲਿਕ ਹੋਣਾ ਦੀ ਜਿਹੜੇ ਸਾਬਕਾ ਗਵਰਨਰ ਆ ਉਹਨਾਂ ਦੀ ਇੰਟਰਵਿਊ ਜਿਹੜੀ ਉਹ ਆਈ ਆ, ਬਹੁਤ ਵੱਡੇ ਉਹਨਾਂ ਨੇ ਉਸ ਦੇ ਵਿੱਚ ਗੱਲਾਂ ਕੀਤੀਆਂ। ਉਹਨਾਂ ਨੇ ਆਖੀਆਂ ਵੀ ਜਿਹੜਾ ਪੁਲਵਾਮਾ ਦੇ ਵਿੱਚ ਹੋਇਆ ਉਹ ਹੋਮ ਮਿਨਿਸਟਰੀ ਤੋਂ ਲੈ ਕੇ CRP ਤੱਕ ਸਾਰਿਆਂ ਦੀ ਕੁਤਾਹੀ ਸੀ। ਉਹਨਾਂ ਨੇ ਇਸ ਦੇ ਵਿੱਚ ਇਹ ਵੀ ਆਖਿਆ, ਦੋਸ਼ ਲਾਇਆ ਵੀ ਮੋਦੀ ਹੁਣੀ ਉਹਨਾਂ ਨੂੰ ਪਤਾ ਨਹੀਂ ਆ, ਉਹ ਇਲ ਇਨਫੋਰਮਡ ਨੇ, ਉਹਨਾਂ ਨੂੰ ਪਤਾ ਬਹੁਤ ਘੱਟ ਆ ਚੀਜ਼ਾਂ ਦਾ। ਤੀਜੀ ਗੱਲ ਉਹਨਾਂ ਨੇ ਉਹਦੇ ਵਿੱਚ ਇਹ ਆਖੀ ਵੀ ਉਹਨਾਂ ਨੂੰ ਕਰਪਸ਼ਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਾ ਕੇ ਸਟੇਜਾਂ ਤੋਂ ਜੋ ਮਰਜ਼ੀ ਬੋਲਦੇ ਰਹਿਣ। ਮੈਂ ਇਹ ਪੁੱਛਣਾ ਚਾਹੁੰਦਾ ਕਿ ਇਸ ਮੁੱਦੇ ਦੇ ਉੱਤੇ ਕੀ ਉੱਥੇ ਦੇ ਮੀਡੀਆ, ਅਖਬਾਰ ਜਾਂ ਸੋ ਕਾਲਡ ਜਿਹੜੇ ਉੱਥੇ ਦੇ ਪੱਤਰਕਾਰ ਆ, ਉਹਨਾਂ 'ਚ ਕੋਈ ਚਰਚਾ ਵੀ ਹੈ ਜਾਂ ਚੁੱਪ ਵੱਟ ਲਈ ਆ? ਨਹੀਂ, ਲਗਭਗ ਚੁੱਪ ਵੱਟੀ ਹੋਈ ਹੈ ਜੀ। ਕਿਤੇ ਕੋਈ ਚਰਚਾ ਨਹੀਂ ਹੈ, ਕਿਤੇ ਉਹਦੇ ਕਲਿੱਪ ਨਹੀਂ ਦਿਖਾਏ ਜਾ ਰਹੇ, ਕਿਤੇ ਉਸ ਇੰਟਰਵਿਊ ਦੀ ਗੱਲ ਨਹੀਂ ਹੈ, ਕਿਤੇ ਉਹਦੇ ਜੇ ਨੋਟਸ ਨਹੀਂ ਹੈ। ਉਹ ਨਾ ਹੀ ਚੱਲਣ ਦੇਗੀ ਸਰਕਾਰ, ਨਾ ਹੀ ਚਲਾਉਣ ਦੀ ਹਿੰਮਤ ਰੱਖਦੇ ਨੇ ਲੋਕ। ਸੋ ਇਹ ਤਾਂ ਗੱਲ ਵੀ ਨਹੀਂ ਕਰਨਗੇ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਤੇ ਆਪਾਂ ਇਹਦੇ ਪਰ ਪੂਰੀ ਵਿਸਥਾਰ ਚਰਚਾ ਕਿਤੇ ਜ਼ਰੂਰ ਕਰਾਂਗੇ, ਕਿਉਂਕਿ ਮੈਂ ਪੂਰੀ ਸੁਣਨਾ ਚਾਹੁੰਦਾ ਅਜੇ ਜੀ। ਸੋ ਇਸ ਲਈ ਉਹ ਪੂਰੀ ਸੁਣਨ ਤੋਂ ਬਾਅਦ ਆਪਾਂ ਮੈਨੂੰ ਲੱਗਦਾ ਕਿ ਇਹਦੀ ਚਰਚਾ ਜ਼ਰੂਰ ਕਰਾਂਗੇ, ਅਗਲੀ ਵਾਰ ਜ਼ਰੂਰ ਗੱਲ ਕਰਦੇ ਹਾਂ ਜੀ। ਧੰਨਵਾਦ ਦੀਪਕ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਭਾਈ, ਸਤਿ ਸ਼੍ਰੀ ਅਕਾਲ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।